ਛੋਟੇ ਲੋਕ ਉੱਠੇ ਨੇ, ਛੋਟੀ ਪਾਰਟੀ ਹੈ, ਛੋਟੇ ਲੋਕ ਨੇ, ਕੀ ਕਰ ਲੈਣਗੇ? ਇਹਨਾਂ ਦੇ ਨਾਲ ਨਹੀਂ ਤੁਰਨਾ। ਸਿੱਧਾ ਸੁਪਰੀਮ ਕੋਰਟ ਕਹਿ ਚੁੱਕਿਆ ਹੈ ਵੀ ਗੰਦਾ ਕੂੜਾ ਸਿਰ ਦੇ ਉੱਪਰ ਰੱਖ ਕੇ ਨਹੀਂ ਢੋਇਆ ਜਾ ਸਕਦਾ। ਇਹ ਅਪਰਾਧ ਹੈ ਜੇ ਕੋਈ ਕਰਵਾ ਰਿਹਾ ਜੀ। ਅੱਜ ਵੀ ਉਹੀ ਕੁਝ ਹੋ ਰਿਹਾ ਹੈ। ਸਾਡੇ ਲੋਕ ਹੈਗੇ ਆ, ਉਹਨਾਂ ਦੇ ਗਲੇ ਦੇ ਵਿੱਚ ਪਾਰਟੀ ਦੇ ਬਟੇ। ਅੱਛਾ, ਆਮ ਤੌਰ ਤੇ ਇਹ ਮੰਨਿਆ ਜਾਂਦਾ ਵੀ ਜੇਕਰ ਪੈਰ ਲਾਉਣੇ ਨੇ ਤਾਂ ਸਭ ਤੋਂ ਪਹਿਲੀ ਸ਼ੁਰੂਆਤ ਗੱਠ ਜੋੜਾਂ ਦੇ ਨਾਲ ਹੁੰਦੀ ਹੈ। ਬਹੁਜਨ ਦਾ ਮਤਲਬ ਪਾਰਟਿਕੂਲਰ ਕੁਝ ਲੋਕ ਨਹੀਂ। ਪੰਜਾਬ ਦੇ ਵਿੱਚ 39 ਕਾਸਤਾਂ ਨੇ ਜੀ, ਤੇ ਪੂਰੇ ਭਾਰਤ ਦੇ ਵਿੱਚ 6743 ਜਾਤਾਂ ਨੇ, ਜਿਨ੍ਹਾਂ ਦੀ ਗੱਲ ਬਾਊ ਕਾਸ਼ੀ ਰਾਮ ਜੀ ਨੇ ਜਾਂ ਬਾਬਾ ਸਾਹਿਬ ਡਾਕਟਰ B.R. ਅੰਬੇਦਕਰ ਸਾਹਿਬ ਨੇ ਕੀਤੀ ਸੀ। ਜੀ, ਜਿਹੜਾ ਉਹਨਾਂ ਦਾ ਸਤਿਕਾਰ ਬਰਨਾਲੇ ਦੇ ਵਿੱਚ ਹੋਇਆ ਉਹ ਸਾਰੇ ਲੋਕਾਂ ਨੂੰ ਸਮਝ ਆ ਗਿਆ, ਕਿਉਂਕਿ ਜਿਹੜਾ ਲਾਠੀ ਚਾਰਜ ਹੋਇਆ ਉਹ ਬਿਨਾਂ ਸਰਕਾਰ ਦੀ ਸਹਿਮਤੀ ਤੋਂ ਲਾਠੀ ਚਾਰਜ ਨਹੀਂ ਹੋਇਆ। ਉਹੀ ਸਤਿਕਾਰ ਜਿਹੜੇ ਸਾਡੇ ਬਿਜਲੀ ਮੁਲਾਜ਼ਮ ਬੈਠੇ ਸੀ, ਉਹਨਾਂ ਦਾ ਸਤਿਕਾਰ ਵੀ ਇਹਨਾਂ ਨੇ ਰੱਜ ਕੇ ਕੀਤਾ। ਤੇ ਉਹੀ ਸਤਿਕਾਰ ਜਿਹੜੇ ਸਾਡੇ ਟੀਚਰ, ਜਿਹੜੇ ਸਾਡੇ ਭੈਣ ਭਰਾ ਸੜਕਾਂ ਤੇ ਰੋਸ ਮੁਜ਼ਾਹਰਾ ਕਰਦੇ ਸੀ, ਤਾਂ ਉਹਨਾਂ ਦਾ ਵੀ ਸਤਿਕਾਰ ਇਹਨਾਂ ਨੇ। ਵੀ ਵੋਟਾਂ ਦਾ ਲੱਗ ਹੈ, 5000 10,000 ਲੱਗਣਾ ਹੈ, ਕਾਗਜ਼ ਭਰੋ, ਐ ਮੈਦਾਨ ਦੇ ਵਿੱਚ ਆ ਜਾਓ, ਇੱਕ ਵਾਰੀ ਟੱਕਰ ਵਾਲੀ ਪੋਜੀਸ਼ਨ 'ਚ ਆ ਜਾਓ, ਬਾਅਦ ਚੋਂ ਇਹਨਾਂ ਨੂੰ ਦੱਸਾਂਗੇ ਵੀ ਇੰਨੇ ਪੈਸੇ ਲੈਣੇ ਨੇ ਬੈਠਣ ਦੇ। ਬਿਲਕੁਲ। ਕਹਿੰਦੇ ਸੀ ਅਸੀਂ ਇਮਾਨਦਾਰ ਹਾਂ, ਅਸੀਂ ਸੜਕ ਤੋਂ ਉੱਠੇ ਹਾਂ, ਅਸੀਂ ਆਮ ਲੋਕਾਂ ਦੇ ਆਮ ਘਰਾਂ 'ਚੋਂ ਆਏ ਹੋਏ ਹਾਂ। ਇਮਾਨਦਾਰ ਤਾਂ ਹੈਗੇ ਆ, ਨਾਲ ਕੱਟੜ ਸ਼ਬਦ ਵੀ ਲਾ ਲਿਆ। ਤੁਸੀਂ ਗੱਲਾਂ ਥੋੜੀਆਂ ਉਦਾਂ ਦੀਆਂ ਕਰ ਰਹੇ ਹੋ। ਮੈਂ ਇਸ ਕਰਕੇ ਕਹਿ ਰਿਹਾ ਵੀ ਹੁਣ ਲੋਕ ਭਰੋਸਾ ਦਿਖਾ ਦੇਣਗੇ ਤੁਹਾਡੇ। ਗੱਲਾਂ ਜਿਹੜੀਆਂ ਸਮਾਜਿਕ ਗੱਲਾਂ ਨੇ, ਸਾਡੇ ਨਾਲ ਤਾਂ ਉਹ ਲੋਕ ਜੁੜਨਗੇ ਜਿਨ੍ਹਾਂ ਨੇ 2-2 2.5 3-3 ਕਰੋੜ ਦੇ ਕੇ ਟਿਕਟਾਂ ਨਹੀਂ ਲੈਣੀਆਂ। ਵੋਟ ਪ੍ਰਣਾਲੀ ਦੇ ਵਿੱਚ ਬਹੁਤ ਵੱਡੀਆਂ ਖਾਮੀਆਂ ਨੇ। ਮੌਜੂਦਾ ਸਮੇਂ 'ਚ SIR ਹੋ ਰਹੀ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ TV USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। 2027 ਤਕਰੀਬਨ ਹਰ ਪਾਰਟੀ ਨੂੰ ਦਿਖ ਰਹੀ ਹੈ, ਪਰ ਜਿਹੜੀ ਚੀਜ਼ ਨਹੀਂ ਦਿਖ ਰਹੀ ਉਹ ਹੈ ਉਹਨਾਂ ਦੱਬੇ ਹੋਏ ਮਜ਼ਲੂਮਾਂ ਦੀ ਆਵਾਜ਼, ਜਿਹੜੇ ਹਰ ਰੋਜ਼ ਦੁਹਾਈ ਤਾਂ ਦਿੰਦੇ ਨੇ ਵੀ ਭਾਈ ਅਸੀਂ ਕੁਚਲੇ ਜਾ ਰਹੇ ਹਾਂ, ਸਾਡੇ ਹੱਕ ਮਾਰੇ ਜਾ ਰਹੇ ਨੇ। ਹਾਂ, ਕੁਝ ਲੋਕ ਇਹੋ ਜਿਹੇ ਵੀ ਨੇ ਜਿਹੜੇ ਸੰਵਿਧਾਨ ਦੀ ਦੁਹਾਈ ਦਿੰਦੇ ਨੇ, ਹੱਥ 'ਚ ਸੰਵਿਧਾਨ ਫੜ ਕੇ ਹਵਾ 'ਚ ਲਹਿਰਾਉਂਦੇ ਨੇ ਵੀ ਭਾਈ ਅਸੀਂ ਇਸ ਦੀ ਰਾਖੀ ਕਰਨੀ ਹੈ। ਪਰ ਰਾਖੀ ਕਿੰਨੀ ਕੁ ਹੋ ਰਹੀ ਹੈ ਧਰਾਤਲ ਦੇ ਉੱਪਰ ਉਹ ਸਭ ਨੂੰ ਦਿਖਦਾ ਹੈ। ਜਦੋਂ ਸਫਾਈ ਮਜ਼ਦੂਰ ਆਪਣੇ ਹੱਕਾਂ ਦੀ ਮੰਗ ਕਰਦਿਆਂ ਅੰਨ੍ਹੇਵਾਹ ਪਸ਼ੂਆਂ ਵਾਂਗੂ ਕੁੱਟੇ ਜਾਂਦੇ ਨੇ ਤਾਂ ਉਹਨਾਂ ਤੇ ਪੰਜਾਬ ਦਾ ਮੁੱਖ ਮੰਤਰੀ ਕਿੰਨਾ ਕੁ ਮੂੰਹ ਖੋਲਦਾ ਹੈ। ਇੱਥੋਂ ਤੁਸੀਂ ਉਹਨਾਂ ਲੋਕਾਂ ਪ੍ਰਤੀ ਕਿੰਨੀ ਕੁ ਸਿਆਸਤਦਾਨਾਂ ਦੀ ਸੰਵੇਦਨਾ ਹੈ, ਇਸ ਤੋਂ ਅੰਦਾਜ਼ਾ ਲਾ ਸਕਦੇ ਹੋ। ਮੇਰੇ ਨਾਲ ਅਨਿਲ ਹੰਸ ਜੀ ਮੌਜੂਦ ਨੇ। ਗੱਲਬਾਤ ਆਪਾਂ ਉਹਨਾਂ ਦੇ ਨਾਲ ਕਰਨੀ ਹੈ ਕਿਉਂਕਿ ਇਹਨਾਂ ਨੇ ਅੱਜ ਹੀ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਸੰਗਠਨ ਦੇ ਹੇਠ 117 ਦੀਆਂ 117 ਪੰਜਾਬ ਵਿਧਾਨ ਸਭਾ ਦੀਆਂ ਸੀਟਾਂ ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਸਵਾਗਤ ਕਰਦੇ ਹਾਂ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਅਨਿਲ ਜੀ, ਸਭ ਤੋਂ ਪਹਿਲੀ ਕਾਲ ਤੁਸੀਂ ਜਿਹੜੀ ਦਿੱਤੀ ਹੈ ਵੀ 117 ਵਿਧਾਨ ਸਭਾ ਸੀਟਾਂ ਦੇ ਉੱਪਰ ਤੁਸੀਂ ਚੋਣ ਲੜਦੇ ਆ ਜੀ। ਪਹਿਲਾਂ ਤਾਂ ਨਾਮ ਇੰਟਰਸਟਿੰਗ ਹੈ, ਮੂਲ ਨਿਵਾਸੀ ਮੁਕਤੀ ਮੋਰਚਾ ਜੀ। ਕੀ ਲੋੜ ਹੈ ਤੁਹਾਨੂੰ? ਕਿਉਂ ਮਹਿਸੂਸ ਹੁੰਦਾ ਹੈ ਵੀ ਤੁਹਾਨੂੰ ਖੁਦ ਪਾਵਰ 'ਚ ਆਉਣ ਦੀ ਲੋੜ ਹੈ? ਇਹ ਮੈਂ ਸਵਾਲ ਇਸ ਕਰਕੇ ਸ਼ੁਰੂ 'ਚ ਕਰ ਰਿਹਾ ਕਿਉਂਕਿ ਜਿਹੜੇ ਪਹਿਲਾਂ ਪਾਵਰ 'ਚ ਨੇ, ਦਲਿਤ ਕਹਿ ਲਓ, ਤੁਹਾਡੇ ਉਸ ਤਬਕੇ ਦੇ ਲੋਕ ਕਹਿ ਲਓ, ਜਿਹੜੇ ਵਿਧਾਨ ਸਭਾ 'ਚ ਤੁਸੀਂ ਪਹਿਲਾਂ ਜਿਤਾ ਕੇ ਭੇਜੇ ਨੇ, ਆ ਜਦੋਂ ਪਸ਼ੂਆਂ ਵਾਂਗੂ ਬਰਨਾਲੇ 'ਚ ਕੁੱਟੇ ਗਏ ਤੁਹਾਡੇ ਸਾਥੀ, ਕੋਈ ਨਹੀਂ ਬੋਲਿਆ, ਤੇ ਤੁਸੀਂ ਕੀ ਕਰ ਲਓਗੇ? ਦੇਖੋ, ਸਭ ਤੋਂ ਪਹਿਲੇ ਤਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਵੀ ਤੁਸੀਂ ਹਰ ਵਾਰ ਜਿਹੜੇ ਦਬੇ ਕੁਚਲੇ ਸਮਾਜ ਦੀ ਜਿਹੜੀ ਆਵਾਜ਼ ਹੈਗੀ, ਮਜ਼ਲੂਮਾਂ ਦੀ ਆਵਾਜ਼ ਜਿਹੜੀ ਆ ਉਹ ਜਨ ਤੱਕ ਪਹੁੰਚਾਉਂਦੇ। ਤੇ ਅੱਜ ਦੀ ਗੱਲ ਜਿਹੜੀ ਹੈਗੀ ਆ ਵੀ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਨੂੰ 117 ਸੀਟਾਂ ਦੇ ਉੱਤੇ ਫਾਈਟ ਕਰਨ ਦੀ ਕੀ ਲੋੜ ਪਈ? ਬਿਲਕੁਲ। ਇਹ ਇਦਾਂ ਵੀ ਜਿਹੜੇ ਸਾਡੇ 34 MLA ਆਲਰੇਡੀ ਦਲਿਤ ਸਮਾਜ ਵੱਲੋਂ ਬਾਬਾ ਸਾਹਿਬ ਡਾਕਟਰ B.R. ਅੰਬੇਦਕਰ ਦੇ ਦਿੱਤੇ ਹੋਏ ਰਿਜ਼ਰਵੇਸ਼ਨ ਕੋਟੇ ਦੇ ਵਿੱਚੋਂ MLA ਬਣ ਕੇ ਰਾਜ ਭਾਗ ਦਾ ਨਿੱਘ ਮਾਣ ਰਹੇ ਆ, ਉਹ ਤੁਸੀਂ ਦੇਖ ਲਿਆ ਵੀ ਜਦੋਂ ਵੀ ਆਪੋਜੀਸ਼ਨ ਦੀ ਕੋਈ ਗੱਲ ਹੁੰਦੀ ਆ ਤੇ ਚਾਹੇ ਉਹ SC ਕਮਿਸ਼ਨ ਦੇ ਚੇਅਰਮੈਨ ਹੋਣ, ਚਾਹੇ ਉਹ ਸਾਡੇ MLA ਹੋਣ, ਉਹ ਸੜਕਾਂ ਤੇ ਆ ਕੇ ਤੇ ਰੋਸ ਮੁਜ਼ਾਹਰਾ ਕਰਦੇ ਨਜ਼ਰ ਆਉਂਦੇ। ਤੇ ਜਦੋਂ ਮੌਜੂਦਾ ਸਰਕਾਰ ਤਸ਼ੱਦਦ ਕਰਦੀ ਆ ਇਹਨਾਂ ਲੋਕਾਂ ਦੇ ਉੱਤੇ, ਤਾਂ ਉਦੋਂ ਇਹਨਾਂ ਲੋਕਾਂ ਦੇ ਗਲੇ ਦੇ ਵਿੱਚੋਂ ਜਿਹੜੀ ਹੈਗੀ ਆ ਉਹ ਆਵਾਜ਼ ਬਾਹਰ ਨਹੀਂ ਆਉਂਦੀ। ਤੇ ਉਹੀ ਸੇਮ ਇੱਕ ਗੱਲ ਬਰਨਾਲੇ ਦੇ ਵਿੱਚ ਦੇਖਣ ਦੇ ਵਿੱਚ ਆਈ ਹੈ, ਜੋ ਘਟਨਾ ਹੋਣੀ ਨਵੀਂ ਵਾਪਰੀ ਹੈ। ਉਸ ਤੋਂ ਪਹਿਲੇ ਪਟਿਆਲੇ ਦੇ ਵਿੱਚ ਜੋ ਆਪਣੇ ਬਿਜਲੀ ਕਰਮਚਾਰੀ ਸੀਗੇ ਉਹਨਾਂ ਦੇ ਉੱਤੇ ਜਿਹੜੀ ਤਸ਼ੱਦਦ ਹੋਈ ਹੈ। ਤੇ ਜਾਂ ਸੰਗਰੂਰ ਦੇ ਵਿੱਚ ਗੱਲ ਕਰ ਲਈਏ, ਜਾਂ ਅਸੀਂ ਗੱਲ ਕਰ ਲਈਏ ਸਾਡੀਆਂ ਭੈਣਾਂ ਜਿਹੜੀਆਂ ਆਂਗਨਵਾੜੀ ਵਾਲੀਆਂ ਸੀਗੀਆਂ, ਉਹਨਾਂ ਤੇ ਜੋ ਤਸ਼ੱਦਦ ਹੋਈ ਆ, ਉਹਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਸੀਗੀ, ਉਹਨਾਂ ਦੇ ਜਿਹੜੇ MLA, ਉਹਨਾਂ ਦੇ ਜਿਹੜੇ ਪ੍ਰਤੀਨਿਧੀ ਜਿਹੜੇ ਹਾਮੀ ਭਰਦੇ ਆ ਵੀ ਅਸੀਂ ਇਹਨੇ ਲੋਕਾਂ ਦੇ, ਇਹਨਾਂ ਦਲਿਤ ਸਮਾਜ ਦੇ ਜਿਹੜੇ ਹੈਗੇ ਅਸੀਂ ਰਾਖੇ ਆ, ਉਹਨਾਂ ਲੋਕਾਂ ਦੀ ਕੋਈ ਪਰਫਾਰਮੈਂਸ ਨਹੀਂ ਸੀ। ਤੇ ਜਦੋਂ ਇਹੋ ਜਿਹੇ ਹਾਲਾਤ ਦੇਖਣ ਦੇ ਵਿੱਚ ਆਏ ਆ ਤੇ ਸੰਸਦ ਦੇ ਵਿੱਚ, ਚਾਹੇ ਵਿਧਾਨ ਸਭਾ ਦੀ ਗੱਲ ਕਰ ਲਈਏ, ਤੇ ਉਹਦੇ ਵਿੱਚ ਜਿਹੜਾ ਹਾਂ ਦਾ ਨਾਰਾ ਮਾਰਨ ਵਾਲੇ ਜਿਹੜੇ ਸਾਡੇ ਲੋਕ ਹੈਗੇ ਆ, ਉਹਨਾਂ ਦੇ ਗਲੇ ਦੇ ਵਿੱਚ ਪਾਰਟੀ ਦੇ ਬਟੇ ਪਏ। ਤਾਂ ਅਸੀਂ ਆਪਣੇ ਮੋਰਚੇ ਵੱਲੋਂ ਇਹ ਧਈਆ ਕੀਤਾ ਵੀ 117 ਸੀਟਾਂ ਤੇ ਲੜ ਕੇ ਜੋ ਬਾਬਾ ਸਾਹਿਬ ਡਾਕਟਰ B.R. ਅੰਬੇਦਕਰ ਨੇ ਹੱਕ ਤੇ ਹਕੂਕ ਲੈ ਕੇ ਦਿੱਤੇ ਆ,
ਉਹ ਵਿਧਾਨ ਸਭਾ ਦੇ ਵਿੱਚ ਆਪਣੇ ਜਿਹੜੇ ਦਬੇ ਕੁਚਲੇ ਲੋਕ ਆ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰੇ। ਅੱਛਾ, 117 ਸੀਟਾਂ ਦੇ ਉੱਪਰ ਵਿਧਾਨ ਸਭਾ ਚੋਣ ਲੜਨੀ, ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਪਾਰਟੀਆਂ 10-10 15-15 ਸਾਲ ਸੰਘਰਸ਼ ਕਰਦੀਆਂ ਰਹਿੰਦੀਆਂ ਨੇ। ਆਮ ਆਦਮੀ ਪਾਰਟੀ ਉਸ ਦੇ ਵਿੱਚੋਂ ਸਭ ਤੋਂ ਇੱਕ ਵੱਖਰੀ ਐਗਜ਼ਾਮਪਲ ਹੈ, ਉਹ 100 ਚੋਂ ਕੋਈ ਇੱਕ ਹੋ ਸਕਦੀ ਹੈ। ਜੀ ਜੀ, ਉਹਨਾਂ ਨੂੰ ਸੰਘਰਸ਼ ਥੋੜਾ ਕਰਨਾ ਪਿਆ, ਤੇਜ਼ ਕਰਨਾ ਪਿਆ, ਉਹ ਦਿੱਲੀ ਦੇ ਵਿੱਚ ਸਰਕਾਰ ਬਣਾ ਗਏ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਹੰਗਾਰਾ ਉਹਨਾਂ ਨੂੰ 17 ਚ ਮਿਲ ਗਿਆ ਸੀ, 22 ਦੇ ਵਿੱਚ ਅਗਲੇ ਰਾਜ ਭਾਗ ਲੈ ਗਏ। ਹੁਣ ਤੁਹਾਡੀ ਜੇਕਰ ਮੈਂ ਗੱਲ ਕਰਨੀ ਹੋਵੇ, ਤੁਸੀਂ, ਮੈਂ ਨਹੀਂ ਜਾਣਦਾ, ਇਸੇ ਕਰਕੇ ਮੈਂ ਪੁੱਛ ਰਿਹਾ ਵੀ ਤੁਹਾਡੀ ਬੈਕਗ੍ਰਾਉਂਡ ਕਿੰਨੇ ਸਮੇਂ ਦੀ ਹੈ, ਤੁਸੀਂ ਕਿੰਨੇ ਸਮੇਂ ਤੋਂ ਸਮਾਜ ਦੇ ਵਿੱਚ ਸੰਘਰਸ਼ ਕਰ ਰਹੇ ਹੋ, ਤੁਹਾਡੇ ਸੰਘਰਸ਼ ਦਾ ਦਾਇਰਾ ਕੀ ਹੈ, ਕਿੰਨੇ ਕੁ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ, ਤੇ ਖਾਸ ਤੌਰ ਤੇ ਕਿਹੜੀਆਂ ਸਮਾਜਿਕ ਕੁਰੀਤੀਆਂ ਨੂੰ ਤੁਹਾਡੀ ਜਥੇਬੰਦੀ ਹੱਥ ਪਾਉਂਦੀ ਹੈ? ਦੇਖੋ, ਸਭ ਤੋਂ ਪਹਿਲੇ ਤਾਂ ਗੱਲ ਕਰ ਲਈਏ ਵੀ 117 ਸੀਟਾਂ ਦੀ, ਇਹ ਜਿਹੜਾ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਹੈ, ਇਹ ਪਿਛਲੇ 2 ਦਹਾਕਿਆਂ ਤੋਂ ਲਗਾਤਾਰ ਜਿਹੜਾ ਹੈਗਾ ਇਹ ਕੰਮ ਕਰ ਰਿਹਾ। ਠੀਕ ਹੈ। ਤੇ ਪੰਜਾਬ ਦੇ ਜਿਹੜੇ 23 ਜ਼ਿਲ੍ਹੇ ਹੈਗੇ ਆ, ਉਹਨਾਂ ਦੇ ਵਿੱਚ ਜਿਹੜੀਆਂ ਸਾਡੀਆਂ ਯੂਨਿਟਾਂ ਹੈਗੀਆਂ, ਜਿਹੜੇ ਉੱਥੇ ਵਲੰਟੀਅਰਸ ਹੈਗੇ ਆ, ਜਿਹੜੇ ਇਨਸਾਫਵਾਦੀ ਲੋਕ ਹੈਗੇ ਆ, ਉਹ ਉੱਥੇ ਲਗਾਤਾਰ ਜਿਹੜੀ ਹੈਗੀ ਹੈ ਸਮਾਜ ਦੀ ਆਵਾਜ਼ ਨੂੰ ਬੁਲੰਦ ਕਰ ਰਹੇ। ਤਾਂ ਹੁਣ ਤੁਸੀਂ ਗੱਲ ਕੀਤੀ ਸੀ ਕਿ ਜਿਹੜੀ ਪੋਲੀਟੀਕਲ ਪਾਰਟੀਆਂ ਦੀ ਗੱਲ ਕੀਤੀ ਆਪਾਂ ਵੀ ਆ ਚੁੱਕੀਆਂ ਤੇ ਇਹਨਾਂ ਨੇ ਕੁਝ ਕੀਤਾ ਨਹੀਂ, ਵੀ ਅਸੀਂ ਆ ਕੇ ਵਿੱਚ ਕੀ ਕਰਾਂਗੇ ਨਾ। ਹਾਂ, ਉਹੀ ਕੁਝ। ਤੇ ਇਹ ਮੈਂ ਦੱਸਣਾ ਚਾਹਾਂਗਾ ਵੀ ਤੁਸੀਂ ਪਿਛਲੇ ਦਿਨ ਹੀ ਦੇਖਿਆ ਸੀ ਵੀ ਜਿਹੜਾ ਜੰਤਰ ਮੰਤਰ ਤੇ ਅੰਦੋਲਨ ਹੋਇਆ, ਹਾਂਜੀ, ਉਹ ਲੋਕ ਬਾਹਰ ਆਏ ਨੇ ਜਿਹੜੇ ਕਿ ਰਾਜ ਸੱਤਾ ਦੇ ਵਿੱਚ ਬੈਠੇ ਲੋਕ, ਜਿਹੜੇ ਕਿ ਪੋਲੀਟੀਕਲ ਪਾਰਟੀਆਂ ਦੇ ਵਿੱਚ ਬੈਠੇ ਲੋਕਾਂ ਤੇ ਸਤਾਏ ਹੋਏ ਸੀਗੇ, ਜਿਨ੍ਹਾਂ ਦੀ ਆਵਾਜ਼ ਜਿਹੜੀ ਹੈਗੀ ਹੈ ਦਬਾਈ ਗਈ ਸੀਗੀ। ਉਹ ਜਦੋਂ ਲੋਕ ਸੜਕਾਂ ਤੇ ਆਏ, ਬਾਬਾ ਸਾਹਿਬ ਡਾਕਟਰ BR ਅੰਬੇਦਕਰ ਨੇ ਇੱਕ ਰਾਈਟ ਸਾਨੂੰ ਦਿੱਤਾ ਆਰਟੀਕਲ 19 ਦੇ ਵਿੱਚ, ਵੀ ਜਦੋਂ ਇਹ ਲੋਕ, ਸੱਤਾਧਾਰੀ ਲੋਕ ਤੁਹਾਡੀ ਆਵਾਜ਼ ਨਾ ਸੁਣਨ, ਤੁਹਾਡੀਆਂ ਮੰਗਾਂ ਤੇ ਖਰੇ ਨਾ ਉਤਰਨ, ਤੁਹਾਡੇ ਜਿਹੜੇ ਹੱਕ ਹਕੂਕ ਤੁਹਾਨੂੰ ਨਾ ਦੇਣ, ਤੇ ਤੁਸੀਂ ਸੜਕਾਂ ਤੇ ਆ ਕੇ ਆਪਣੇ ਹੱਕ ਲੈ ਸਕਦੇ ਹੋ। ਤੇ ਜਿਹੜਾ ਇਹ ਅੰਦੋਲਨ ਹੁਣ ਅਸੀਂ ਸ਼ੁਰੂ ਕੀਤਾ, ਬੇਸਿਕਲੀ ਅਸੀਂ ਅੰਦੋਲਨ ਦਾ ਨਾਮ ਇਹਨੂੰ ਦੇਵਾਂਗੇ ਵੀ 117 ਸੀਟਾਂ ਦੇ ਉੱਤੇ ਜਿਹੜਾ ਅਸੀਂ ਅੰਦੋਲਨ ਸ਼ੁਰੂ ਕੀਤਾ, ਇਹ ਉਹੀ ਪੰਜਾਬ ਤੇ ਪੰਜਾਬੀਅਤ ਨੂੰ ਬਚਾਉਣ ਦੇ ਲਈ ਅੰਦੋਲਨ ਆ ਵੀ ਜਿਹੜੇ ਇਨਸਾਫ ਪਸੰਦ ਲੋਕ, ਸਮਾਨਤਾਵਾਦੀ ਲੋਕ ਜਿਹੜੇ ਘਰਾਂ ਦੇ ਵਿੱਚ ਬੈਠੇ, ਜਿਨ੍ਹਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਦਾ, ਜਿਹੜੇ ਲੋਕ ਅੱਗੇ ਆ ਕੇ ਨਹੀਂ ਫਾਈਟ ਕਰ ਸਕਦੇ, ਤੇ ਸਾਡਾ ਉਹਨਾਂ ਲੋਕਾਂ ਨੂੰ ਇੱਕ ਖੁੱਲ੍ਹਾ ਸੱਦਾ ਕਿ ਅਸੀਂ ਮੋਰਚੇ ਦੇ ਤਹਿਤ ਆ ਕੇ ਇਹਨਾਂ ਜਿਹੜੀਆਂ ਗੁੰਗੀਆਂ ਬੋਲੀਆਂ ਜਿਹੜੀਆਂ ਸਰਕਾਰਾਂ ਹੈਗੀਆਂ, ਇਹਨਾਂ ਨੂੰ ਨੱਥ ਪਾਈਏ। ਅੱਛਾ, ਆਮ ਤੌਰ ਤੇ ਇਹ ਮੰਨਿਆ ਜਾਂਦਾ ਵੀ ਜੇਕਰ ਪੈਰ ਲਾਉਣੇ ਨੇ ਤਾਂ ਸਭ ਤੋਂ ਪਹਿਲੀ ਸ਼ੁਰੂਆਤ ਗੱਠ ਜੋੜਾਂ ਦੇ ਨਾਲ ਹੁੰਦੀ ਹੈ। ਤੁਹਾਡਾ ਕੀ ਇਸ ਤੇ ਟੇਕ ਹੈ? ਤੁਸੀਂ ਕੀ ਕਹਿਣਾ ਚਾਹੋਗੇ ਵੀ ਤੁਹਾਡੀ ਸ਼ੁਰੂਆਤ ਜਿਹੜੀ ਹੈ ਉਹ ਗੱਠ ਜੋੜਾਂ ਦੇ ਨਾਲ ਹੋਊਗੀ, ਜਾਂ ਫਿਰ ਤੁਸੀਂ ਇੰਡੀਪੈਂਡੈਂਟ ਲੜਨ ਦਾ ਫੈਸਲਾ ਕਰ ਚੁੱਕੇ ਹੋ? ਜਿਹੜਾ ਕਿ ਮੈਂ ਇਸ ਦੇ ਵਿੱਚ ਤਾਂ ਨਹੀਂ ਦੇਖ ਪਾ ਰਿਹਾ ਵੀ ਤੁਸੀਂ ਕੁਝ ਗੱਠ ਜੋੜ ਦੇ ਬਾਰੇ ਜਾਂ ਕਿਸੇ ਦੇ ਨਾਲ ਜੁੜਨ ਬਾਰੇ ਗੱਲ ਕੀਤੀ ਹੋਵੇ, ਤੁਸੀਂ ਆਪ ਦੱਸ ਦਿਓ। ਦੇਖੋ, ਗੱਠ ਜੋੜ ਦੀ ਗੱਲ ਕਰ ਲਈਏ ਤੇ ਨਾ ਹੀ ਕਾਂਗਰਸ ਸਰਕਾਰ, ਨਾ ਅਕਾਲੀ ਤੇ ਨਾ ਆਪ ਜਿਹੜੀ ਹੈਗੀ ਹੈ, ਇਹਨਾਂ ਦਬੇ ਕੁਚਲੇ ਲੋਕਾਂ ਦੇ ਹੱਕ ਦੇ ਵਿੱਚ ਕਦੀ ਇਹਨਾਂ ਨੇ ਹਾਰਾ ਮਾਰਿਆ। ਪਿਛਲੇ ਤੁਸੀਂ ਸਰਕਾਰ ਜਿਹੜੀ ਜਾ ਚੁੱਕੀ ਆ, ਤੁਸੀਂ ਉਹਦੇ ਵਿੱਚ ਦੇਖਿਆ ਹੋਣਾ ਕਿ ਮੈਟ੍ਰਿਕ ਸਕਾਲਰਸ਼ਿਪ ਦੇ ਲਈ ਇਹਨਾਂ ਨੇ ਜਿਹੜੇ ਲੀਡਰ ਸੀਗੇ, ਇਹਨਾਂ ਨੇ ਕਿੱਡਾ ਵੱਡਾ ਘੁਟਾਲਾ ਕੀਤਾ 2014 ਤੋਂ 2017 ਦੇ ਵਿੱਚ, ਧਰਮ ਸੋਧ। ਠੀਕ ਹੈ। ਉਸ ਤੋਂ ਬਾਅਦ ਗੱਲ ਕਰ ਲਈਏ ਹੁਣ ਇਹ ਜਿਹੜੀ ਆਪ ਸਰਕਾਰ ਹੈਗੀ ਹੈ ਮੌਜੂਦਾ, ਇਹਨਾਂ ਨੇ ਵੀ ਦਲਿਤਾਂ ਨੂੰ ਇੱਕ ਲੋਲੀਪੌਪ ਦਿੱਤਾ ਸੀਗਾ ਵੀ ਅਸੀਂ ਤੁਹਾਨੂੰ ਡਿਪਟੀ CM ਬਣਾ ਕੇ ਦੇਵਾਂਗੇ। ਠੀਕ ਹੈ ਜੀ, ਤੁਹਾਡੇ ਜਿੰਨੇ ਵੀ ਕੰਮ ਹੈਗੇ ਆ ਉਹਨਾਂ ਨੂੰ ਅਸੀਂ ਕੱਚਿਆਂ ਤੋਂ ਜਿਹੜੇ ਪੱਕੇ ਕਰਾਂਗੇ, ਜਿਹੜੀ ਤੁਹਾਡੀ ਠੇਕਾ ਪ੍ਰਥਾ ਹੈਗੀ ਆ ਉਹਨੂੰ ਖਤਮ ਕਰਾਂਗੇ। ਉਹਦੇ ਵਿੱਚ ਵੀ ਇਹ ਨਾਕਾਮ ਰਹੇ, ਆਂਗਨਵਾੜੀ ਦੇ ਕੰਮ ਦੇ ਵਿੱਚ ਇਹ ਨਾਕਾਮ ਰਹੇ, ਤੇ ਹੋਰ ਬਹੁਤ ਸਾਰੇ ਕੰਮ ਇਦਾਂ ਦੇ ਰਹੇ ਆ ਜਿਹਦੇ ਵਿੱਚ ਇਹਨਾਂ ਨੇ ਝੂਠੇ ਵਾਅਦੇ ਕਰਕੇ ਇਹਨਾਂ ਨੇ ਰਾਜ ਸੱਤਾ ਦੇ ਵਿੱਚ ਤਾਂ ਇਹ ਆ ਗਏ, ਪਰ ਇਹ ਆਪਣੇ ਜਿਹੜੇ ਕੰਮ ਸੀਗੇ ਉਹ ਦਲਿਤ ਲੋਕਾਂ ਦੇ ਲਈ ਖਰੇ ਨਹੀਂ ਉਤਰ। ਅੱਛਾ, ਦਲਿਤਾਂ ਦੇ ਲਈ ਕੰਮ ਕਰਨ ਵਾਲੀ ਖੁਦ ਨੂੰ ਆਪਣੇ ਆਪ 'ਚ ਸਭ ਤੋਂ ਵੱਡੀ ਪਾਰਟੀ ਅਖਵਾਉਂਦੀ BSP ਹੈ ਜੀ। ਤੁਹਾਡਾ ਇਸ ਤੇ ਕੀ ਕਹਿਣਾ ਹੈ ਕਿ ਉਹ ਪਾਰਟੀ ਕਦੋਂ ਤੋਂ ਸੰਘਰਸ਼ ਕਰਦੀ ਹੈ? 92 ਇੱਕ ਅਪਵਾਦ ਹੈ। 1992 ਦੇ ਵਿੱਚ ਅਕਾਲੀ ਦਲ ਨੇ ਵੋਟਾਂ ਦਾ ਬਾਈਕਾਟ ਕੀਤਾ, ਜਿਸ ਦੇ ਵਿੱਚ MP MLA ਕਾਫੀ ਬਣੇ ਬਸਪਾ ਦੇ। ਉਸ ਤੋਂ ਬਾਅਦ ਲਗਾਤਾਰ ਸੁਪੜਾ ਸਾਫ਼ ਰਿਹਾ। ਇੱਕ ਵਾਰ ਐਤਕੀ ਨਵਾਂ ਸ਼ਹਿਰ ਤੋਂ ਇੱਕ MLA ਜਿੱਤ ਜਾਂਦਾ, ਉਹ ਐਲਾਨ ਕਰਕੇ ਚੱਲਦੇ ਨੇ ਵੀ ਅਸੀਂ ਦਲਿਤ ਹਿਤੈਸ਼ੀ ਰਾਜਨੀਤੀ ਕਰਦੇ ਹਾਂ, ਪਰ ਉਹਨਾਂ ਦਾ ਪੰਜਾਬ 'ਚ ਕੁਝ ਨਹੀਂ ਬਣਿਆ। ਤੁਸੀਂ ਹੁਣ ਜਿਵੇਂ ਦਲਿਤ ਪਛੜੇ ਹੋਏ ਮੂਲ ਨਿਵਾਸੀ ਲੋਕਾਂ ਦੀ ਗੱਲ ਲੈ ਕੇ ਤੁਰੇ ਹੋ, ਤਾਂ ਤੁਸੀਂ ਇਸ ਤੇ ਕੀ ਸੋਚਦੇ ਹੋ ਕਿ ਕੀ ਤੁਹਾਨੂੰ ਬਾਕੀ ਵਰਗਾਂ ਦੇ ਲੋਕ ਹੁੰਗਾਰਾ ਉਸ ਤਰ੍ਹਾਂ ਦੇਣਗੇ, ਜਾਂ ਫਿਰ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੇ ਲਈ ਤੁਹਾਡੇ ਕੋਲ ਕੀ ਰੋਡ ਮੈਪ ਹੈ? ਦੇਖੋ, ਜੇ ਗੱਲ ਕਰੀਏ BSP ਪਾਰਟੀ, ਤੇ BSP ਪਾਰਟੀ ਤੋਂ ਬਹੁਤ ਸਾਰੀਆਂ ਉਮੀਦਾਂ ਸੀ, ਕਿਉਂਕਿ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਸਾਹਿਬ ਦੀ ਜੋ ਫਿਲਾਸਫੀ ਸੀ, ਬਾਬਾ ਕਾਸ਼ੀ ਰਾਮ ਜੀ ਦੀ ਜੋ ਫਿਲਾਸਫੀ ਸੀ, ਉਹਦੇ ਤੇ ਇਹਨਾਂ ਨੂੰ ਚੱਲਣ ਦੇ ਲਈ ਇਹਨਾਂ ਨੇ ਇਹ ਤਿਆਰ ਹੋਏ ਸੀ। ਪਰ ਘੱਟੋ ਘੱਟ ਬਾਬੂ ਕਾਸ਼ੀ ਰਾਮ ਹੋਣਾ ਤੱਕ ਤਾਂ ਆਪਾਂ ਕਹਿ ਲਈਏ। ਬਿਲਕੁਲ।
ਉਸ ਤੋਂ ਬਾਅਦ ਜਦੋਂ ਇਹ ਕਮਾਂਡ ਹੈਗੀ ਆ ਪੰਜਾਬ ਦੇ 92 ਤੋਂ ਬਾਅਦ ਗੱਲ ਕਰਦੇ ਵੀ ਪੰਜਾਬ ਦੀ ਜਿਹੜੀ ਲੀਡਰਸ਼ਿਪ ਦੇ ਹੱਥ ਆਈ ਹੈ, ਤੇ ਮੈਂ ਇੱਥੇ ਜਿਹੜੀ ਨਾਕਾਮੀ ਹੈਗੀ ਆ ਉਹ ਪੰਜਾਬ ਦੀ ਲੀਡਰਸ਼ਿਪ ਦੀ ਸਮਝਾਂਗਾ ਬੀਐਸਪੀ ਦੇ ਵਿੱਚ, ਕਿਉਂਕਿ ਜਿਹੜਾ ਨਾਰਾ ਉਹ ਲੈ ਕੇ ਚੱਲੇ ਸੀ ਬਹੁਜਨ ਸੁਖਾਏ ਬਹੁਜਨ ਹਿਤਾਏ, ਉਹਦੇ ਤੇ ਇਹ ਖਰੇ ਨਹੀਂ ਉਤਰੇ। ਬਹੁਜਨ ਦਾ ਮਤਲਬ ਪਾਰਟਿਕੂਲਰ ਕੁਝ ਲੋਕ ਨਹੀਂ ਹੈ। ਪੰਜਾਬ ਦੇ ਵਿੱਚ 39 ਕਾਸਟਾਂ ਨੇ ਤੇ ਪੂਰੇ ਭਾਰਤ ਦੇ ਵਿੱਚ 6743 ਜਾਤਾਂ ਨੇ, ਜਿਨ੍ਹਾਂ ਦੀ ਗੱਲ ਬਾਊ ਕਾਸ਼ੀ ਰਾਮ ਜੀ ਨੇ ਜਾਂ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਸਾਹਿਬ ਨੇ ਕੀਤੀ ਸੀ ਜੀ। ਪਰ ਇਹ ਜਿਹੜੀ ਲੀਡਰਸ਼ਿਪ ਪੰਜਾਬ ਦੇ ਵਿੱਚ ਰਹੀ ਆ, ਇਹਨਾਂ ਨੇ ਵੀ ਇੱਥੇ ਕੁਝ ਪੱਖੀ ਜਿਹੜੀ ਹੈਗੀ ਆ ਉਹ ਕੰਮ ਕੀਤੇ ਆ, ਜਿਹਦੇ ਕਰਕੇ ਜਿਹੜਾ ਬਹੁਜਨ ਸਮਾਜ ਇਹਨਾਂ ਨਾਲ ਪੂਰਾ ਮੋਢੇ ਨਾਲ ਮੋਢਾ ਲਾ ਕੇ ਨਹੀਂ ਚੱਲ ਸਕਿਆ। ਇਹ ਜਿਹੜੇ ਕਾਸ਼ੀ ਰਾਮ ਜੀ ਦੀ ਵਿਚਾਰਧਾਰਾ, ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਜਿਹੜਾ ਹੈਗਾ ਸਮਾਜ ਦੇ ਵਿੱਚ ਨਹੀਂ ਲੈ ਕੇ ਆਏ। ਤੇ ਜੇ ਇਹ ਲੋਕ ਦਲਿਤਾਂ ਦੀ ਬਾਹ ਫੜ ਲੈਂਦੇ 1984 ਚੋਂ ਬਣੀ ਆ, ਉਸ ਤੋਂ ਬਾਅਦ ਹੁਣ ਤੱਕ, ਤੇ ਸ਼ਾਇਦ ਸਾਨੂੰ ਜਾਂ ਜਿਹੜੀਆਂ ਹੋਰ ਪਾਰਟੀਆਂ ਜਾਂ ਜਿਹੜੇ ਹੋਰ ਬਹੁਜਨ ਹਿਤੈਸ਼ੀ ਲੋਕ ਜਿਹੜੇ ਹੁਣ ਗਰਾਊਂਡ ਦੇ ਵਿੱਚ ਉਤਰੇ, ਸ਼ਾਇਦ ਉਹਨਾਂ ਨੂੰ ਨਾ ਉਤਰਨਾ ਪੈਂਦਾ। ਉਹੀ ਮੈਂ ਪੁੱਛ ਰਿਹਾ ਸੀ ਵੀ ਤੁਸੀਂ ਬਾਕੀ ਜਿਹੜੇ ਲੋਕ ਨੇ, ਵੱਡੀ ਗਿਣਤੀ ਸਿੱਖ ਨੇ, ਵੱਡੀ ਗਿਣਤੀ ਹਿੰਦੂ ਨੇ, ਵੱਡੀ ਗਿਣਤੀ ਵਪਾਰਕ ਤੌਰ ਤੇ ਇੰਡਸਟਰੀਅਲਿਸਟ ਭਾਈਚਾਰਾ ਆਪਣਾ ਲਾ ਲਓ, ਉਹ ਵੀ ਭਾਈਚਾਰੇ ਦੇ ਰੂਪ 'ਚ ਹੀ ਹੈ, ਕਿਉਂਕਿ ਉਹਨਾਂ ਨੇ ਇੱਕ ਤਰੀਕੇ ਦੀ ਕਿਸਾਨਾਂ ਦੇ ਨਾਲ ਬਾਹ ਮੋਢੇ ਨਾਲ ਮੋਢਾ ਜੋੜ ਕੇ ਸਾਡੀ ਆਰਥਿਕਤਾ ਨੂੰ ਤੋਰਨਾ ਹੁੰਦਾ। ਉਹਨਾਂ ਨੂੰ ਨਾਲ ਤੋਰਨ ਦਾ ਮੈਂ ਪੁੱਛ ਰਿਹਾ ਸੀ ਵੀ ਉਹਨਾਂ ਲਈ ਕੋਈ ਰੋਡ ਮੈਪ ਹੈ, ਕਿਉਂਕਿ ਸਾਡੇ ਮਾਨਸਿਕ ਤੌਰ ਦੇ ਉੱਪਰ ਬੱਚਿਆਂ ਦੇ ਮਨਾਂ ਤੋਂ ਜਿਸ ਚੀਜ਼ ਬਚਪਨ ਤੋਂ ਸ਼ੁਰੂ ਕਰ ਦਿੱਤਾ ਜਾਂਦਾ ਹੈ ਭਰਨਾ ਵਿਤਕਰਾ। ਬੱਚਾ ਵੈਸੇ ਚੰਚਲ ਹੁੰਦਾ, ਉਹਦੇ ਤੇ ਜੋ ਕਰਾਂਗੇ ਉਹ ਲਿਖਿਆ ਜਾਂਦਾ। ਉਦੋਂ ਤੋਂ ਹੀ ਜਦੋਂ ਅਸੀਂ ਆਪਾਂ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਇਹ ਭਾਈ ਫਲਾਨਾ, ਇਹ ਤੇਰੇ ਘਰ 'ਚ ਸਫਾਈ ਕਰਨ ਆਉਂਦੀ ਫਲਾਨੀ ਲੇਡੀ ਦਾ ਬੱਚਾ ਹੈ, ਇਸ ਦੇ ਨਾਲ ਇੰਨਾ ਕੁ ਮਿਲਣਾ ਵਰਤਣਾ ਹੈ, ਆਹ ਤੇਰੇ ਕਲਾਸਮੇਟ ਨੇ ਉੱਚੀ ਜਾਤ ਨੇ, ਇਹਨਾਂ ਨਾਲ ਏਦਾਂ ਮਿਲਣਾ ਵਰਤਣਾ ਹੈ। ਜਦੋਂ ਬਚਪਨ ਤੋਂ ਹੀ ਉਹ ਚੀਜ਼ਾਂ ਭਰੀਆਂ ਜਾਂਦੀਆਂ ਨੇ ਤਾਂ ਸੁਭਾਵਿਕ ਹੈ ਜਦੋਂ ਪਾਰਟੀ ਦਾ ਨਾਮ ਸੁਣੂਗਾ, ਦੇਖੂਗਾ ਕੋਈ, ਪਹਿਲੇ ਨੰਬਰ ਤੇ ਉਹਦੇ ਖਿਆਲ 'ਚ ਇਹੀ ਆਊਗਾ ਵੀ ਛੋਟੇ ਲੋਕ ਉੱਠੇ ਨੇ, ਛੋਟੀ ਪਾਰਟੀ ਹੈ, ਛੋਟੇ ਲੋਕ ਨੇ, ਕੀ ਕਰ ਲੈਣਗੇ, ਇਹਨਾਂ ਦੇ ਨਾਲ ਨਹੀਂ ਤੁਰਨਾ। ਇਸੇ ਕਰਕੇ ਮੈਂ ਤੁਹਾਨੂੰ ਪੁੱਛ ਰਿਹਾ, ਵੱਡੀ ਗਿਣਤੀ ਸਿੱਖ, ਵੱਡੀ ਗਿਣਤੀ ਹਿੰਦੂ, ਉਹਨਾਂ ਨੂੰ ਕਿਵੇਂ ਨਾਲ ਤੋਰੋਗੇ? ਬਿਲਕੁਲ ਬਿਲਕੁਲ। ਦੇਖੋ, ਸਾਡਾ ਜਿਹੜਾ ਕਨਸੈਪਟ ਹੈ ਸ਼ੁਰੂ ਤੋਂ, ਭਾਰਤ ਦੇ ਜਿਹੜੇ ਮੂਲ ਨਿਵਾਸੀ ਉਹਨਾਂ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਦਾ ਜਿਹੜਾ ਰਾਹ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਨੇ ਜੋ ਦੱਸਿਆ, ਸੰਵਿਧਾਨਕ ਤੌਰ ਤੇ ਉਹਦੇ ਰਾਹੀਂ ਅਸੀਂ ਘੋਲ ਕਰਦੇ ਹਾਂ। ਤੇ ਇਹਦੇ ਵਿੱਚ ਜੋ ਬਾਬਾ ਸਾਹਿਬ ਨੇ ਦੱਸਿਆ ਵੀ ਜਾਤ ਤੋੜੋ ਤੇ ਸਮਾਜ ਜੋੜੋ, ਉਹ ਪਿਛਲੇ 2 ਦਹਾਕੇ ਤੋਂ ਲਗਾਤਾਰ ਜਿਹੜਾ ਮੋਰਚਾ ਇਸ ਤੇ ਕੰਮ ਕਰਦਾ ਆ ਰਿਹਾ। ਤੇ ਜੋ ਇਹ ਜ਼ਰੂਰੀ ਨਹੀਂ ਕਿ ਵੀ ਜਿਹੜੇ ਉੱਚ ਜਾਤੀ ਦੇ ਲੋਕ ਆ ਜਾਂ ਕੋਈ ਸਵਰਨ ਲੋਕ ਆ ਜਾਂ ਕਿਸਾਨ ਆ ਜਾਂ ਸਾਡਾ ਜੱਟ ਭਾਈਚਾਰਾ ਹੈਗਾ, ਉਹਨਾਂ ਦੀ ਸੋਚ ਜਿਹੜੀ ਹੈਗੀ ਆ ਉਸ ਤਰ੍ਹਾਂ ਦੀ ਆ। ਸਾਡੇ ਇਸ ਜਥੇਬੰਦੀ ਦੇ ਵਿੱਚ ਬਹੁਤ ਸਾਰੇ ਸਵਰਨ ਲੋਕ, ਜੱਟ ਭਾਈਚਾਰੇ ਦੇ ਲੋਕ, ਤੇ ਜਿਹੜੇ ਹੋਰ ਵੀ ਕਹਿ ਦਈਏ ਆਪਾਂ ਖੱਤਰੀ ਆ, ਸਾਡੇ ਹਿਮਾਚਲ ਦੇ ਵਿੱਚੋਂ ਬਹੁਤ ਅੱਛੇ ਭਾਈ ਸਾਹਿਬ ਹੈਗੇ ਆ, ਰਕੇਸ਼ ਠਾਕੁਰ ਜੀ ਬੜਾ ਅੱਛਾ ਉੱਥੇ ਕੰਮ ਕਰ ਰਹੇ। ਤੇ ਜਿਹੜੇ ਲੋਕ ਇਹ ਗੱਲ ਨੂੰ ਸਮਝਦੇ ਆ ਕਿ ਵੀ ਅਸੀਂ ਮਾਨਵਤਾ ਦੀ ਸੇਵਾ ਕਰਨੀ ਹੈ, ਅਸੀਂ ਸਮਾਨਤਾ ਨੂੰ ਨਾਲ ਲੈ ਕੇ ਚੱਲਣਾ, ਤੇ ਇਸ ਮੋਰਚੇ ਦੇ ਨਾਲ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜਾ ਹੈਗਾ ਇਹ ਅਦਰ ਸਮਾਜ ਨਾਲ ਖੜ ਰਿਹਾ। ਹੁਣ ਉਹ ਸਮਾਂ ਨਹੀਂ ਰਹਿ ਗਿਆ ਮੇਰੇ ਹਿਸਾਬ ਦੇ ਨਾਲ ਵੀ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਲੈ ਕੇ ਤੇ ਜ਼ਿਆਦਾ ਤੇਰ-ਮੇਰ ਕਰਦੇ। ਬਹੁਤ ਅੱਛੀ ਮਾਨਸਿਕਤਾ ਤੇ ਲੋਕ ਵੀ ਜਿਹੜੇ ਹੈਗੇ ਉਹ ਕੈਟਾਗਰੀ ਦੇ ਵਿੱਚ ਬੈਠੇ ਆ, ਜਿਹੜੇ ਲਗਾਤਾਰ ਇਸ ਮੋਰਚੇ ਦਾ ਸਾਥ ਦੇ ਰਹੇ। ਇਸ ਤੋਂ ਅੱਗੇ ਹੁਣ ਆਪਾਂ ਵਧੀਏ ਫ੍ਰੀ ਬੀਜ ਦੇ ਵੱਲ ਨੂੰ, ਮੁਫਤ ਦੀਆਂ ਦਿੱਤੀਆਂ ਜਾਂਦੀਆਂ ਰਿਓੜੀਆਂ ਦੇ ਵੱਲ ਨੂੰ। ਜਦੋਂ ਮੈਂ ਚੋਣਾਂ ਦਾ ਜ਼ਿਕਰ ਕਰਦਾ ਜਾਂ ਫਿਰ ਚੋਣਾਂ ਦੇ ਵਿੱਚ ਉਤਰੀਆਂ ਹੋਈਆਂ ਪਾਰਟੀਆਂ ਦਾ ਜ਼ਿਕਰ ਕਰਦਾ, ਉਹਨਾਂ ਦਾ ਬਹੁਤਾ ਜ਼ੋਰ ਕੋਈ ਵਧੀਆ ਰੋਡ ਮੈਪ ਦੇਣ ਤੋਂ ਫ੍ਰੀ ਦੀਆਂ ਚੀਜ਼ਾਂ ਦੇਣ ਵੱਲ ਵੱਧ ਹੁੰਦਾ। ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ? ਮੌਜੂਦਾ ਸਮੇਂ 'ਚ ਬੀਬੀਆਂ ਨੂੰ 1000-1500 ਮੁਫਤ 'ਚ ਦੇ ਕੇ ਇਹ ਕਹਿਣਾ ਵੀ ਅਸੀਂ ਧੀਆਂ ਭੈਣਾਂ ਦਾ ਸਤਿਕਾਰ ਕਰ ਰਹੇ ਹਾਂ। ਪੰਜਾਬ ਦਾ ਮੁੱਖ ਮੰਤਰੀ ਖੁਦ ਨੂੰ ਹਰ ਭੈਣ ਮਾਂ ਦਾ ਮਾਮਾ ਦੱਸਦਾ ਵੀ ਤੁਹਾਡੇ ਬੱਚਿਆਂ ਦਾ ਮੈਂ ਮਾਮਾ, ਉਸਨੇ ਪੈਸੇ ਦਿੱਤੇ ਨੇ। ਉਸ ਤੋਂ ਪਿੱਛੇ ਚਲੇ ਜਾਈਏ ਤਾਂ ਸਾਨੂੰ ਫ੍ਰੀ ਦੀਆਂ ਰੋੜੀਆਂ ਦੇ ਨਾਮ ਦੇ ਉੱਪਰ ਬਹੁਤ ਕੁਝ ਪਰੋਸਿਆ ਜਾਂਦਾ ਰਿਹਾ, ਜਿਸ ਦੇ ਵਿੱਚ ਅਨਾਜ, ਹੋਰ ਬਹੁਤ ਸਾਰੀਆਂ, ਜਿਸ ਨੂੰ ਆਪਾਂ ਕਹਿ ਲਈਏ ਫ੍ਰੀ ਬੀਜ ਤਾਂ ਨਹੀਂ ਕਹਿ ਸਕਦੇ, ਵੈਲਫੇਅਰ ਕਰਨਾ, ਸੁਸਾਇਟੀ ਦੇ ਵਿੱਚ ਭਲਾ ਕਰਨ ਦੀ ਕੋਸ਼ਿਸ਼ ਕਰਨਾ ਹਰੇਕ ਸਰਕਾਰ ਦਾ ਫਰਜ਼ ਵੀ ਹੁੰਦਾ ਹੈ, ਪਰ ਉਹਦੇ ਤੇ ਕੋਈ ਲਿਮਿਟ ਵੀ ਹੁੰਦੀ ਹੈ ਨਾ। ਐ ਤਾਂ ਕਾਟਾ ਮਾਰ ਕੇ ਤੁਸੀਂ ਨਹੀਂ ਚੱਲ ਸਕਦੇ ਵੀ ਜਿੰਨੀਆਂ ਬੀਬੀਆਂ ਨੇ, ਜੇ 1 ਕਰੋੜ ਤੋਂ ਵੱਧ ਪੰਜਾਬ 'ਚ ਬੀਬੀਆਂ ਨੇ, ਸਾਰੀਆਂ ਨੂੰ ਹੀ ਦੇਣਾ। ਆਰਥਿਕ ਤੌਰ ਤੇ ਪਛੜੇ ਵਰਗ ਨੂੰ ਦੇਣਾ ਇੱਕ ਅਲੱਗ ਗੱਲ ਹੈ, ਸਾਰਿਆਂ ਨੂੰ ਦੇ ਦੇਣਾ ਇੱਕ ਅਲੱਗ ਗੱਲ ਹੈ। ਮੈਂ ਇਸ ਤੇ ਤੁਹਾਡਾ ਟੇਕ ਜਾਣਨਾ ਚਾਹੁੰਦਾ, ਕਿਉਂਕਿ ਜਿਹੜਾ ਸੱਤਾ 'ਚ ਹੋਊਗਾ, ਜਿਸ ਨੇ 2-4 ਵਾਰੀ ਸੱਤਾ ਭੋਗੀ ਹੋਊਗੀ, ਉਹਨੂੰ ਪਤਾ ਹੈ ਵੀ ਮੈਂ ਆਹ ਵਾਲਾ ਲਾਰਾ ਲਾਊਂਗਾ ਤਾਂ ਸਾਡੇ ਲੋਕ ਹੱਕ 'ਚ ਲੋਕਾਂ ਨੇ ਆ ਜਾਣਾ। ਪਰ ਤੁਸੀਂ ਕੋਈ ਲਾਰਾ ਲਾਓਗੇ ਜਾਂ ਫਿਰ ਤੁਸੀਂ ਇਸ ਤੋਂ ਬਿਲਕੁਲ ਇਸ ਕਿਸਮ ਦੀ ਰਾਜਨੀਤੀ ਤੋਂ ਬਿਲਕੁਲ ਵੱਖ ਚੱਲਦੇ ਹੋ? ਨਹੀਂ, ਦੇਖੋ, ਇਹ ਜਿਹੜੀ ਰਾਜਨੀਤੀ ਹੈਗੀ ਆ ਵੀ ਮਾਵਾਂ ਭੈਣਾਂ ਦਾ ਸਤਿਕਾਰ, ਇਹ ਜਦੋਂ ਸਤਿਕਾਰ ਉਹਨਾਂ ਨੇ 1000 ਜਾਂ 1500 ਰੁਪਈਆ ਪਾ ਕੇ ਸਤਿਕਾਰ ਕੀਤਾ, ਤੇ ਉਹਦੇ ਟਾਈਮ ਦੇ ਬਿਟਵੀਨ ਜਿਹੜਾ ਉਹਨਾਂ ਦਾ ਸਤਿਕਾਰ ਬਰਨਾਲੇ ਦੇ ਵਿੱਚ ਹੋਇਆ, ਉਹ ਸਾਰੇ ਲੋਕਾਂ ਨੂੰ ਸਮਝ ਆ ਗਿਆ। ਕਿਉਂਕਿ ਜਿਹੜਾ ਲਾਠੀ ਚਾਰਜ ਹੋਇਆ
ਉਹ ਬਿਨਾਂ ਸਰਕਾਰ ਦੀ ਸਹਿਮਤੀ ਤੋਂ ਲਾਠੀਚਾਰਜ ਨਹੀਂ ਹੋਇਆ। ਬਿਲਕੁਲ ਡੀਐਸਪੀ ਜਿਹੜਾ ਦੀ ਲਾਠੀਚਾਰਜ ਨਹੀਂ ਹੈ ਵੀ ਆਪ ਕਰ ਹਾਂਜੀ, ਜਿਹੜਾ ਲਾਠੀਚਾਰਜ ਸਾਡੀਆਂ ਭੈਣਾਂ ਤੇ ਹੋਇਆ ਆਂਗਨਵਾੜੀਆਂ ਤੇ, ਉਹ ਵੀ ਬਿਨਾਂ ਸਰਕਾਰ ਤੋਂ ਸਤਿਕਾਰ ਉਹਨਾਂ ਦਾ ਨਹੀਂ ਹੋਇਆ। ਉਹੀ ਸਤਿਕਾਰ ਜਿਹੜੇ ਸਾਡੇ ਬਿਜਲੀ ਮੁਲਾਜ਼ਮ ਬੈਠੇ ਸੀ ਉਹਨਾਂ ਦਾ ਸਤਿਕਾਰ ਵੀ ਇਹਨਾਂ ਨੇ ਰੱਜ ਕੇ ਕੀਤਾ, ਤੇ ਉਹੀ ਸਤਿਕਾਰ ਜਿਹੜੇ ਸਾਡੇ ਟੀਚਰ, ਜਿਹੜੇ ਸਾਡੇ ਭੈਣ ਭਰਾ ਸੜਕਾਂ ਤੇ ਰੋਸ ਮੁਜ਼ਾਹਰਾ ਕਰਦੇ ਸੀ, ਤਾਂ ਉਹਨਾਂ ਦਾ ਵੀ ਸਤਿਕਾਰ ਇਹਨਾਂ ਨੇ ਕੀਤਾ। ਤੇ ਇਹ ਹੁਣ ਸਰਕਾਰਾਂ ਜਿਹੜਾ ਇਹ ਲੋਲੀਪੌਪ ਦਿੰਦੀਆਂ ਸੀ ਮੇਰੇ ਹਿਸਾਬ ਦੇ ਨਾਲ, ਤੇ ਉਹ ਹੁਣ ਪੂਰੀ ਤਰ੍ਹਾਂ ਨੰਗੇ ਹੋ ਚੁੱਕੇ ਆ ਵੀ 1000 ਤੇ 1500 ਰੁਪਏ ਦੇ ਕੇ ਜਿਹੜਾ ਇਹ ਲੋਕਾਂ ਨੂੰ ਗੁੰਮਰਾਹ ਕਰਦੇ ਸੀ, ਉਹਦਾ ਅਸਲੀ ਚਿਹਰਾ ਜਿਹੜਾ ਹੁਣ ਉਹਨਾਂ ਦੇ ਸਾਹਮਣੇ ਆ ਗਿਆ। ਤੇ ਮੈਂ ਤਾਂ ਇਸ ਚੀਜ਼ ਦੇ ਸਖਤ ਖਿਲਾਫ ਆ ਵੀ ਜਿਹੜਾ ਏਦਾਂ ਦੀਆਂ ਚੀਜ਼ਾਂ ਤੁਸੀਂ ਦੇਣਾ ਤੇ ਬੱਚਿਆਂ ਨੂੰ ਰੋਜ਼ਗਾਰ ਦਿਓ, ਤੁਸੀਂ ਦੇਣਾ ਹੈਗਾ ਤਾਂ ਬੱਚਿਆਂ ਨੂੰ ਐਜੂਕੇਸ਼ਨ ਫ੍ਰੀ ਕਰੋ, ਤੁਸੀਂ ਜੇ ਕੋਈ ਫੈਸਿਲਿਟੀ ਦੇਣੀ ਆ ਤੇ ਤੁਸੀਂ ਜਿਹੜਾ ਮੈਡੀਕਲ ਫ੍ਰੀ ਕਰੋ, ਜਿਹਦੇ ਵਿੱਚ ਸਮਾਜ ਦਾ ਲੋਕਾਂ ਦਾ ਭਲਾ ਹੋਵੇ। ਕਿਉਂਕਿ ਜਿਹੜੀ ਤੁਸੀਂ ਆਟਾ ਦਾਲ ਸਕੀਮ ਦਿੰਦੇ ਆ, ਉਹ ਵੀ ਸਕੀਮ ਦੇ ਵਿੱਚ ਜਿਹੜਾ ਅਨਾਜ ਹੈਗਾ ਉਹ ਜਾਨਵਰਾਂ ਦੇ ਖਾਣ ਤੱਕ ਦਾ ਅਨਾਜ ਉਹ ਵਧੀਆ ਨਹੀਂ ਹੁੰਦਾ ਜਿਹੋ ਜਿਹਾ ਅਨਾਜ ਇਹ ਲੋਕਾਂ ਆਂਗਨਵਾੜੀ ਵਾਲੇ ਅਨਾਜ ਦੀਆਂ ਅਕਸਰ ਵੀਡੀਓਜ਼ ਆਉਂਦੀਆਂ ਨੇ, ਕੀੜੇ ਲੱਗੇ ਹੋਏ ਨੇ, ਜੁੜਿਆ ਹੋਇਆ ਨਾ। ਬਿਲਕੁਲ। ਪਰ ਹੁਣ ਮੈਂ ਦੱਸਣਾ ਚਾਹਾਂਗਾ ਵੀ 2027 ਦੇ ਵਿੱਚ ਇਹਨਾਂ ਸਰਕਾਰਾਂ ਨੂੰ ਜਿਹੜੀਆਂ ਇਹ ਝੂਠੇ ਵਾਅਦੇ ਕਰਕੇ ਗਈਆਂ, ਇਹਨਾਂ ਨੂੰ ਮੂੰਹ ਤੋੜ ਜਿਹੜਾ ਜਵਾਬ ਉਹ ਮਿਲਣਾ। ਇਹ ਜਿਹੜਾ ਜਨ ਅੰਦੋਲਨ ਅਸੀਂ ਸ਼ੁਰੂ ਕੀਤਾ ਤਾਂ ਬਹੁਤ ਵੱਡਾ ਇੱਕ ਹੰਗਾਰਾ ਮਿਲ ਰਿਹਾ, ਲੋਕ ਬਹੁਤ ਵੱਡੇ ਪੱਧਰ ਤੇ ਬਾਹਰ ਨਿਕਲ ਕੇ ਆਣਗੇ ਤੇ ਇਹਨਾਂ ਦਾ ਬਾਈਕਾਟ ਹੋਏਗਾ 2027। ਠੀਕ ਹੈ, ਤੇ ਤੁਸੀਂ ਇਸ ਦੇ ਇਬਜ ਦੇ ਵਿੱਚ ਮੋੜਵੇਂ ਰੂਪ ਦੇ ਵਿੱਚ ਤੁਹਾਡੇ ਕੋਲ ਕਿਹੜਾ ਅਲਟਰਨੇਟਿਵ ਆ? ਤੁਸੀਂ ਜੇ ਫ੍ਰੀ ਬੀਜ ਨਹੀਂ ਦਓਗੇ ਤਾਂ ਤੁਸੀਂ ਕਿਹੜੀਆਂ ਚੀਜ਼ਾਂ ਤੇ ਕੰਮ ਕਰਨਾ ਪਸੰਦ ਕਰੋਗੇ, ਜਾਂ ਫਿਰ ਤੁਹਾਡੇ ਮਾਈਂਡ 'ਚ ਹੋਊਗਾ ਵੀ ਥਾਟ ਵੀ ਆਪਾਂ ਆਹ ਚੀਜ਼ਾਂ ਇੰਪਲੀਮੈਂਟ ਕਰਨੀਆਂ ਨੇ? ਦੇਖੋ, ਇਹ ਚੀਜ਼ਾਂ ਹਰ ਇੱਕ ਪਾਰਟੀ ਜਦੋਂ ਕੋਈ ਪੋਲੀਟੀਕਲ ਪਾਰਟੀ ਲਾਂਚ ਕਰਦੇ ਆ, ਜਾਂ ਜਦੋਂ ਆਪਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਤਰਨ, ਉਹਦਾ ਇੱਕ ਮੈਨੀਫੈਸਟੋ ਹੁੰਦਾ। ਉਹ ਮੈਨੀਫੈਸਟੋ ਜਿਹੜਾ ਹੈਗਾ ਬਹੁਤ ਜਲਦ ਅਸੀਂ ਤਿਆਰ ਕਰਾਂਗੇ, ਜਦੋਂ ਤੁਸੀਂ ਸੂਚੀ ਜਾਰੀ ਕਰਨੀ ਹੈ। ਉਹ ਜਿਹੜੇ ਸਾਡੇ ਬੁੱਧੀਜੀਵੀ ਸਮਾਜ ਆ ਬੈਠ ਕੇ ਉਸ ਮੈਨੀਫੈਸਟੋ ਤੇ ਗੱਲ ਹੋਏਗੀ, ਤਾਂ ਅਸੀਂ ਜਲਦੀ ਤੁਹਾਡੇ ਨਾਲ ਰੂਬਰੂ ਕਰਾਂਗੇ। ਠੀਕ ਹੈ। ਇਸ ਤੋਂ ਅਗਲੀ ਗੱਲ, ਇਹ ਥੋੜਾ ਹਾਰਸ਼ ਸਵਾਲ ਹੋ ਸਕਦਾ ਹੈ, ਕਿਉਂਕਿ ਆਮ ਤੌਰ ਤੇ ਅਸੀਂ ਬਹੁਤ ਦੇਖਦੇ ਹਾਂ ਕਿਸੇ ਦਾ ਆਜ਼ਾਦ ਤੌਰ ਤੇ ਵੋਟਾਂ ਦੇ ਵਿੱਚ ਖੜ ਜਾਣਾ, ਕਿਸੇ ਦਾ ਨਵੀਂ ਪਾਰਟੀ ਬਣਾ ਕੇ ਮੈਦਾਨ ਦੇ ਵਿੱਚ ਆ ਜਾਣਾ, ਉਸ ਨੂੰ ਵੱਖ-ਵੱਖ ਤਰੀਕਿਆਂ ਨਾਲ ਦੇਖਿਆ ਜਾ ਸਕਦਾ। ਇੱਕ ਤਾਂ ਟੋਟਲੀ ਕ੍ਰਾਂਤੀ ਦੇ ਰੂਪ ਦੇ ਵਿੱਚ ਆਇਆ ਹੋਇਆ ਵਿਅਕਤੀ, ਜਿੱਦਾਂ ਤੁਸੀਂ ਕਹਿ ਲਓ ਵੀ ਅਸੀਂ ਤਾਂ ਕ੍ਰਾਂਤੀ ਲਿਆਉਣੀ ਹੈ, ਅਸੀਂ ਸਾਰਾ ਕੁਝ ਬਦਲਣਾ। ਦੂਜੇ ਰੂਪ ਦੇ ਵਿੱਚ ਇੱਕ ਵਪਾਰਕ ਐਂਗਲ ਆ ਜਾਂਦਾ ਵੀ ਵੋਟਾਂ ਦਾ ਅਲੱਗ ਹੈ, 5000 10000 ਲੱਗਣਾ, ਕਾਗਜ਼ ਭਰੋ, ਐ ਮੈਦਾਨ ਦੇ ਵਿੱਚ ਆ ਜਾਓ, ਇੱਕ ਵਾਰੀ ਟੱਕਰ ਵਾਲੀ ਪੋਜੀਸ਼ਨ 'ਚ ਆ ਜਾਓ, ਬਾਅਦ ਚੋਂ ਇਹਨਾਂ ਨੂੰ ਦੱਸਾਂਗੇ ਵੀ ਇੰਨੇ ਪੈਸੇ ਲੈਣੇ ਨੇ ਬੈਠਣ ਦੇ। ਬਿਲਕੁਲ। ਤੁਸੀਂ ਕੀ ਕਹੋ? ਜ਼ਿਆਦਾਤਰ ਸਮਾਜ ਨੂੰ ਅੱਜ ਤੱਕ ਜਿਹੜੇ ਸਾਡੇ ਲੀਡਰ ਆ ਸੋ ਕਾਲਡ, ਜਿਨ੍ਹਾਂ ਦਾ ਤੁਸੀਂ ਨਾਂ ਲਿਆ ਸੀ, ਉਹ ਜ਼ਿਆਦਾਤਰ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਸਿਰਾਂ ਦਾ ਮੁੱਲ ਪਾਉਂਦੇ ਆ ਵੀ ਸਾਡੇ ਕੋਲ ਇੰਨਾ ਬੰਦਾ ਜੀ ਇੰਨੇ ਦੇ ਵਿੱਚ ਵੇਖ। ਇਹੀ ਮੈਂ ਤੁਹਾਨੂੰ ਪੁੱਛ ਰਿਹਾ ਵੀ ਤੁਸੀਂ ਸਿਰਾਂ ਦਾ ਮੁੱਲ ਤਾਂ ਨਹੀਂ ਪਾਲੋਗੇ, ਸਿਰ ਤੁਹਾਡੇ ਨਾਲ ਹੋ ਜਾਣ, ਮੁੜ ਕੇ ਵੇਚ ਕੇ ਰਾਹ ਪੈ ਜਾਓ। ਅਸੀਂ ਜਿਹੜਾ ਜੰਤਰ ਮੰਤਰ ਤੇ ਅੰਦੋਲਨ ਸੀਗਾ, ਅਸੀਂ ਉਹਦੇ ਨੂੰ ਮੁੱਖ ਰੱਖਦੇ ਹੋਏ, ਕਿਉਂਕਿ ਜੋ ਅੰਦੋਲਨ ਜੰਜੀ ਨੇ ਸ਼ੁਰੂ ਕੀਤਾ ਆ, ਇਹ ਵੀ ਉਸੇ ਅੰਦੋਲਨ ਦਾ ਆਗਾਜ਼ ਹੈ, ਕੋਈ ਪੋਲੀਟੀਕਲ ਪਾਰਟੀ ਨਹੀਂ ਬਣਾਈ ਹੋਈ। ਇਹ ਇੱਕ ਜਥੇਬੰਦੀ ਹੈਗੀ ਆ, ਇੱਕ ਮੋਰਚਾ ਸਾਡਾ ਜਿਹੜਾ ਪਿੱਛੇ ਨਾਨ ਪੋਲੀਟੀਕਲ ਚੱਲਦਾ ਆ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ, ਪਰ ਇਹ ਬਾਬਾ ਸਾਹਿਬ ਬਾਊ ਕਾਸ਼ੀ ਰਾਮ ਜੀ ਉਹਨਾਂ ਦੀ ਸੋਚ ਤੇ ਆਧਾਰਿਤ ਆ, ਉਹਨਾਂ ਦੀ ਸੋਚ ਨੂੰ ਪੂਰਾ ਸਮਰਪਿਤ ਆ। ਤੇ ਜੋ ਤੁਸੀਂ ਗੱਲ ਕੀਤੀ ਆ, ਇਹ ਅੰਦੋਲਨ ਅਸੀਂ ਸ਼ੁਰੂ ਕੀਤਾ ਵੀ 2017 ਦੇ ਵਿੱਚ ਜਿਹੜੇ ਦਬੇ ਕੁਚਲੇ ਲੋਕ ਇਹਨਾਂ ਸਰਕਾਰਾਂ ਤੋਂ ਦੁਖੀ ਹੋ ਚੁੱਕੇ ਆ, ਉਹ ਇਹਦੇ ਵਿੱਚ ਸਾਡਾ ਸਾਥ ਦੇਣ ਤੇ ਆ ਕੇ ਇਹਨਾਂ ਲੋਕਾਂ ਨੂੰ, ਪਾਰਟੀਆਂ ਨੂੰ ਸਾਈਡ ਤੇ ਰੱਖਦੇ ਹੋਏ, ਹੈਨਾ, ਆਜ਼ਾਦ ਉਮੀਦਵਾਰ ਦੇ ਰੂਪ ਦੇ ਵਿੱਚ ਜਿੱਤ ਕੇ ਤਾਂ ਵਿਧਾਨ ਸਭਾ ਦੇ ਵਿੱਚ ਜਾ ਕੇ ਤਾਂ ਇਹਨਾਂ ਦੇ ਧੌਣ ਦਾ ਜਿਹੜਾ ਹੈ ਕੀਲਾ ਸਿੱਧਾ ਕੀਤਾ। ਤੁਹਾਡੇ ਕੋਲ ਇਸ ਗੱਲ ਦਾ ਕੀ ਜਵਾਬ ਹੈ ਵੀ ਜਦੋਂ ਆਪਾਂ ਬਰਾਬਰੀ ਦੀ ਗੱਲ ਕਰਦੇ ਹਾਂ, ਸਮਾਜਿਕ ਬਰਾਬਰੀ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਪੈਰਾਮੀਟਰ ਉਸ ਦੇ ਹੋ ਸਕਦੇ ਨੇ। ਜੇ ਮੋਟੇ-ਮੋਟੇ ਲੈ ਲਵਾਂ ਮੈਂ ਬਰਨਾਲੇ ਵਾਲੀ ਘਟਨਾ ਨੂੰ ਸੈਂਟਰ 'ਚ ਹੀ ਰੱਖ ਕੇ, ਕਿਉਂਕਿ ਉਹ ਤਾਜ਼ੀ ਹੈ, ਉਸ ਨੂੰ ਸੈਂਟਰ 'ਚ ਰੱਖ ਕੇ ਹੀ ਗੱਲ ਕਰ ਲੈਂਦੇ ਹਾਂ। ਦੇਸ਼ ਦਾ ਸੁਪਰੀਮ ਕੋਰਟ ਕਹਿ ਚੁੱਕਿਆ ਹੈ ਵੀ ਗੰਦਾ ਕੂੜਾ ਸਿਰ ਦੇ ਉੱਪਰ ਰੱਖ ਕੇ ਨਹੀਂ ਢੋਇਆ ਜਾ ਸਕਦਾ, ਇਹ ਅਪਰਾਧ ਹੈ ਜੇ ਕੋਈ ਕਰਵਾ ਰਿਹਾ ਜੀ। ਅੱਜ ਵੀ ਉਹੀ ਕੁਝ ਹੋ ਰਿਹਾ ਹੈ। ਬਰਾਬਰੀ ਦੇ ਹੋਰ ਬਹੁਤ ਸਾਰੇ ਪੈਮਾਨੇ ਨੇ। ਅੱਜ ਤੱਕ ਵੀ ਸਾਡੇ ਦੁਆਬੇ ਦੇ ਵਿੱਚ ਬੈਠੇ ਆਪਾਂ, ਜਿੱਥੇ ਵੱਡੀ ਗਿਣਤੀ ਐਸੀ ਭਾਈਚਾਰਾ ਰਹਿੰਦਾ, ਇੱਥੇ ਵੀ ਇਹੋ ਜਿਹੇ ਪਿੰਡ ਨੇ, ਇਹੋ ਜਿਹੇ ਲੋਕ ਨੇ ਜਿੱਥੇ ਅੱਜ ਵੀ ਭਾਂਡੇ ਅਲੱਗ ਰੱਖੇ ਜਾਂਦੇ ਨੇ ਉਹਨਾਂ ਲੋਕਾਂ ਦੇ ਜਿਹੜੇ ਖੇਤਾਂ 'ਚ ਕੰਮ ਕਰਦੇ ਨੇ। ਇਹ ਬਰਾਬਰੀ ਇੱਕ ਵਰਤਾਰਾ ਹੈ, ਇਹ ਕਿਵੇਂ ਵਾਪਰ ਸਕਦਾ? ਤੁਸੀਂ ਕੀ ਸੋਚਦੇ ਹੋ? ਬਰਾਬਰੀ ਲਿਆਉਣ ਦੇ ਸਹੀ ਤਰੀਕੇ ਕੀ ਨੇ? ਜੇ ਕੀ ਸੱਤਾ 'ਚ ਲੈ ਕੇ ਆਉਣ ਨਾਲ ਹੀ ਬਰਾਬਰੀ ਆ ਸਕਦੀ ਹੈ, ਜਾਂ ਫਿਰ ਸਮਾਜ ਨੂੰ ਹੋਰ ਤਰੀਕਿਆਂ ਨਾਲ ਵੀ ਬਦਲਿਆ ਜਾ ਸਕਦਾ ਹੈ? ਜਿੱਦਾਂ ਹੁਣ ਮੈਂ ਗੱਲ ਕੀਤੀ ਭਾਂਡੇ ਤੱਕ ਅਲੱਗ ਰੱਖਣਾ, ਇਹ ਤਾਂ ਇੱਕ ਮਾਨਸਿਕ ਰੋਗ ਹੋ ਗਿਆ ਨਾ ਵੀ ਤੁਸੀਂ ਵਿਤਕਰਾ ਕਰਦੇ ਹੋ ਵੀ ਇਹ ਬੰਦੇ ਦੀ ਚਮੜੀ, ਇਹ ਚਮੜੀ, ਇਹ ਬੰਦੇ ਦੀ ਜੇਕਰ ਚਮੜੀ ਮੇਰੇ ਭਾਂਡਿਆਂ ਨੂੰ ਛੂੰਹਦੀ ਹੈ, ਉਹ ਅਪਵਿੱਤਰ ਹੋ ਜਾਂਦੇ ਨੇ। ਇਹ ਮਾਨਸਿਕ ਵਰਤਾਰਾ ਹੈ ਜਾਂ ਫਿਰ ਕੋਈ ਹੋਰ ਕਾਰਨ ਤੁਹਾਨੂੰ ਲੱਗਦਾ? ਤੇ ਤੁਹਾਡੇ ਤੋਂ ਇਸ ਨੂੰ ਬਦਲਣ ਦਾ ਸਭ ਤੋਂ ਸਟਰੋਂਗ ਰਾਹ ਇਹੀ ਹੈ ਵੀ ਤੁਹਾਨੂੰ ਵਿਧਾਨ ਸਭਾ ਜਾਣਾ ਪਊ, ਜਾਂ ਕੁਝ ਹੋਰ ਵੀ ਹੋ ਸਕਦਾ? ਦੇਖੋ, ਧਰਮ, ਰੰਗ, ਭੇਤ, ਜਾਤ
ਇਹ ਜਿਹੜੀਆਂ ਚੀਜ਼ਾਂ ਹੁਣ ਤੋਂ ਨਹੀਂ ਚੱਲਦੀਆਂ ਆ ਰਹੀਆਂ, ਇਹ ਉਦੋਂ ਤੋਂ ਚੱਲਦੀਆਂ ਆ ਰਹੀਆਂ ਜਦੋਂ ਸਾਡੇ ਰਹਿਬਰਾਂ ਨੇ ਇਹਨਾਂ ਦੇ ਲਈ ਫਾਈਟ ਕੀਤੀ ਹੈ। ਠੀਕ ਹੈ ਜੀ। ਜੇ ਗੱਲ ਕਰ ਲਈਏ ਬਾਬਾ ਨਾਨਕ ਤੋਂ ਲੈ ਕੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਗੱਲ ਕਰ ਲਈਏ, ਲਾਸਟ ਤੱਕ ਉਹ ਜੇ ਇਹਨਾਂ ਨੇ ਲੜਾਈ ਲੜੀ ਹੈਗੀ, ਉਹਨਾਂ ਨੇ ਤੇ ਇਸੇ ਚੀਜ਼ ਦੀ ਲੜਾਈ ਲੜੀ ਹੈ। ਤਾਂ ਜੇ ਗੱਲ ਕਰ ਲਈਏ ਗੁਰੂ ਰਵਿਦਾਸ ਮਹਾਰਾਜ ਦੀ, ਸਤਿਗੁਰੂ ਕਬੀਰ ਮਹਾਰਾਜ ਦੀ, ਜੇ ਗੱਲ ਕਰ ਲਈਏ ਭਗਵਾਨ ਵਾਲਮੀਕ ਦੀ ਵਿਚਾਰਧਾਰਾ ਦੀ, ਤਾਂ ਜੇ ਹੋਰ ਰਹਿਬਰਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਜਿਹੜਾ ਇਹ ਜਾਤ ਪਾਤ ਨੂੰ ਖਤਮ ਕਰਨ ਦੇ ਲਈ ਹੀ ਜਿਹੜੀ ਇਹ ਲੜਾਈ ਲੜਦੇ ਆਏ। ਹੁਣ ਲੜਾਈ ਖਤਮ ਨਾ ਹੋਣ ਦਾ ਇੱਕ ਵੱਡਾ ਕਾਰਨ ਆ ਕਿ ਵੀ ਜਿਹੜੇ ਸਾਡੇ ਲੋਕ ਹੈਗੇ ਆ ਉਹ ਪੂਜਾ ਪਾਠ ਦੇ ਨਾਲ ਨਾਲ ਉਹਨਾਂ ਵਿਚਾਰਧਾਰਾ ਨੂੰ ਸਮਰਪਿਤ ਨਹੀਂ ਹੋਏ। ਜੇ ਸਮਰਪਿਤ ਹੁੰਦੇ ਤੇ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਬਰਾਬਰਤੀ ਦੀ ਗੱਲ ਕੀਤੀ ਸੀ ਉਹਨਾਂ ਨੇ। ਛੋਟਨ ਬੜਨ ਸਭ ਸੰਬਸੇ ਰਵਿਦਾਸ। ਫਿਰ ਉਹਨਾਂ ਨੇ ਇੱਕ ਇਸ਼ਾਰਾ ਹੋਰ ਕੀਤਾ ਵੀ ਇੱਕ ਸੁਖ ਸਭ ਰਾਜ ਕਾ, ਦੂਜਾ ਮਰਗੜ ਧਾਮ। ਸਵਰਾਜਨ ਕਾ ਰਾਜ ਸੱਤਾ ਤੇ ਕਾਬਜ ਹੋਗਾ, ਜੋ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਨੇ ਫੋਲੋ ਕੀਤਾ। ਉਸ ਤੋਂ ਬਾਅਦ ਜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਇਹੀ ਸ਼ਬਦ ਲਿਖੇ ਆ ਕਿ ਧਰਮ ਬਿਨਾ ਨਾ ਰਾਜ ਚਲੇ ਹੈ ਤੇ ਰਾਜ ਬਿਨਾ ਸਭ ਦਲੇ ਮਿਲੇ, ਧਰਮ ਬਿਨਾ ਸਭ ਦਲੇ ਮਿਲੇ। ਤੇ ਗੱਲ ਇਹ ਆ ਵੀ ਜੇਕਰ ਅਸੀਂ ਆਪਣੇ ਧਰਮ ਨੂੰ ਚਲਾਉਣਾ, ਜਾਤ ਪਾਤ ਤੋਂ ਉੱਪਰ ਹੋਣਾ, ਤੇ ਸਾਨੂੰ ਜਿਹੜਾ ਹੈਗਾ ਇਹ ਰਾਜ ਸੱਤਾ ਤੇ ਕਾਬਜ ਹੋਣਾ ਪੈਣਾ। ਕਿਉਂਕਿ ਜਿਹੜੀ ਇਸ ਮਾਨਸਿਕਤਾ ਤੇ ਲੋਕ ਆ, ਜੇ ਤਸ਼ੱਦਦ ਹੁੰਦੀ ਆ ਤੇ ਜਿਹੜੇ ਰਾਜੇ ਮਹਾਰਾਜੇ ਆ ਉਹਨਾਂ ਦੇ ਪਰਿਵਾਰਾਂ ਦੇ ਨਾਲ ਤਸ਼ੱਦਦ ਨਹੀਂ ਹੁੰਦੀ ਜੀ, ਤਸ਼ੱਦਦ ਹੁੰਦੀ ਉਹ ਗੁਲਾਮ ਲੋਕਾਂ ਦੇ ਨਾਲ, ਉਹ ਦਬੇ ਕੁਚਲੇ ਲੋਕਾਂ ਦੇ ਨਾਲ ਤਸ਼ੱਦਦ ਹੁੰਦੀ ਹੈ। ਜਦੋਂ ਇਹ ਲੋਕ ਉੱਠ ਕੇ ਬਾਬਾ ਸਾਹਿਬ ਦੀ ਗੱਲ ਨੂੰ ਮੰਨ ਕੇ ਪਾਰਲੀਮੈਂਟ ਦੇ ਵਿੱਚ ਕਬਜ਼ਾ ਕਰਨਗੇ, ਵਿਧਾਨ ਸਭਾ ਦੇ ਵਿੱਚ ਕਬਜ਼ਾ ਕਰਨਗੇ, ਤਾਂ ਕੋਈ ਵੀ ਮਾਈ ਦਾ ਲਾਲ ਇਹਨਾਂ ਤੇ ਤਸ਼ੱਦਦ ਨਹੀਂ ਕਰ ਸਕਦਾ। ਤੁਹਾਨੂੰ ਕੀ ਲੱਗਦਾ ਵੀ ਇਹ ਵਾਲਾ ਚੇਂਜ ਚਿੱਟੇ ਕੁੜਤੇ ਪਜਾਮੇ ਪਾ ਕੇ ਸੰਭਵ ਹੈ? ਇਹਦੇ ਲਈ ਤਾਂ ਸੜਕ ਤੇ ਉਤਰਨਾ ਪਊ। ਨਹੀਂ, ਬਿਲਕੁਲ ਸੜਕ ਤੇ ਉਤਰ ਕੇ ਹੀ ਅੰਦੋਲਨ ਆਣਾ। ਮੈਂ ਅੱਗੇ ਵੀ ਤੁਹਾਡੇ ਨਾਲ ਗੱਲ ਕਰ ਚੁੱਕਾ ਕਿ ਵੀ ਜਿਹੜਾ ਇਹ ਅੰਦੋਲਨ ਅਸੀਂ ਸ਼ੁਰੂ ਕੀਤਾ ਸੜਕਾਂ ਵਾਲਾ ਹੀ ਅੰਦੋਲਨ ਆ। ਕਿਉਂਕਿ ਇਹ ਜਿਹੜੀ ਜਥੇਬੰਦੀ ਹੈਗੀ ਆ ਕੋਈ ਸਰਮਾਏਦਾਰ ਬਹੁਤ, ਅਸੀਂ ਨਹੀਂ ਲਗਜ਼ਰੀ ਗੱਡੀਆਂ ਦੇ ਵਿੱਚ ਨਹੀਂ ਘੁੰਮਣ ਵਾਲੇ ਲੋਕ। ਅਸੀਂ ਉਹ ਲੋਕ ਹੈਗੇ ਆ ਜਿਨ੍ਹਾਂ ਨੇ ਗ੍ਰਾਸ ਰੂਟ ਤੋਂ ਕੰਮ ਕੀਤਾ, ਜਿਨ੍ਹਾਂ ਨੇ ਬਾਬਾ ਸਾਹਿਬ ਨੂੰ ਫੋਲੋ ਕੀਤਾ, ਜਿਨ੍ਹਾਂ ਨੇ ਬਾਊ ਕਾਸ਼ੀ ਰਾਮ ਜੀ ਨੂੰ ਫੋਲੋ ਕੀਤਾ, ਜਿਹੜੇ ਬਸਤੀਆਂ ਦੇ ਵਿੱਚ ਜਾਂਦੇ ਆ, ਜਿਹੜੇ ਦਬੇ ਕੁਚਲੇ ਲੋਕਾਂ ਦੀ ਗੱਲ ਕਰਦੇ। ਇਹ ਅੰਦੋਲਨ ਉਹਨਾਂ ਲੋਕਾਂ ਦਾ ਤੇ ਉਹਨਾਂ ਲੋਕਾਂ ਲਈ ਅੰਦੋਲਨ ਆ ਵੀ ਅਸੀਂ ਇਹ ਸੜਕਾਂ ਤੇ ਬੈਠ ਕੇ, ਜੋ ਅੱਜ ਵੀ ਅਸੀਂ ਸੜਕਾਂ ਤੇ ਬੈਠ ਰਹੇ ਹਾਂ, ਅੱਜ ਵੀ ਰੋਸ ਮੁਜ਼ਾਹਰੇ ਰੋਜ਼ ਸੜਕਾਂ ਤੇ ਹੋ ਰਹੇ। ਦੇਖ ਲਓ ਇਹ ਜਿਹੜੀਆਂ ਤੁਸੀਂ ਸਾਰੀਆਂ ਗੱਲਾਂ ਕਰ ਰਹੇ ਹੋ ਨਾ, ਇਹ ਆਮ ਆਦਮੀ ਪਾਰਟੀ ਦੇ ਉਸ ਸਮੇਂ ਨਾਲ ਜਾ ਰਲਦੀਆਂ, ਥੋੜੀਆਂ ਟੱਚ ਉਹ ਵਾਲਾ ਦਿੰਦੀਆਂ। ਲੋਕਾਂ ਨੇ ਉਹ ਵਾਲਾ ਧੋਖਾ ਖਾ ਲਿਆ, ਜਿਹੜੇ ਕਹਿੰਦੇ ਸੀ ਅਸੀਂ ਇਮਾਨਦਾਰ ਆ, ਅਸੀਂ ਸੜਕ ਤੋਂ ਉੱਠੇ ਆ, ਅਸੀਂ ਆਮ ਲੋਕਾਂ ਦੇ ਆਮ ਘਰਾਂ ਚੋਂ ਆਏ ਹੋਏ ਆ। ਇਮਾਨਦਾਰ ਤਾਂ ਹੈਗੇ ਆ, ਨਾਲ ਕੱਟੜ ਸ਼ਬਦ ਵੀ ਲਾ ਲਿਆ। ਤੁਸੀਂ ਗੱਲਾਂ ਥੋੜੀਆਂ ਉਦਾਂ ਦੀਆਂ ਕਰ ਰਹੇ ਹੋ। ਮੈਂ ਇਸ ਕਰਕੇ ਕਹਿ ਰਿਹਾ ਵੀ ਹੁਣ ਲੋਕ ਭਰੋਸਾ ਦਿਖਾ ਦੇਣਗੇ ਤੁਹਾਡੇ ਗੱਲਾਂ ਜਿਹੜੀਆਂ ਸਮਾਜਿਕ ਗੱਲਾਂ ਜੀ। ਸਾਡੇ ਨਾਲ ਤਾਂ ਉਹ ਲੋਕ ਜੁੜਨਗੇ ਜਿਨ੍ਹਾਂ ਨੇ 2-2, 2.5-2.5, 3-3 ਕਰੋੜ ਦੇ ਕੇ ਟਿਕਟਾਂ ਨਹੀਂ ਲੈਣੀਆਂ। ਜਿਨ੍ਹਾਂ ਨੇ ਇਹ ਗੱਲਾਂ ਕੀਤੀਆਂ ਉਹਨਾਂ ਨੇ 3-3, 4-4 ਕਰੋੜ ਦੀਆਂ ਟਿਕਟਾਂ ਵੀ ਖਰੀਦੀਆਂ ਤੇ ਟਿਕਟਾਂ ਖਰੀਦ ਕੇ ਤੇ ਫਿਰ ਉਹਨਾਂ ਨੇ ਆਪਣੇ ਲੋਕਾਂ ਤੇ ਤਸ਼ੱਦਦ ਵੀ ਕੀਤੀ ਆ। ਉਹਨਾਂ ਨੇ ਸਕਾਲਰਸ਼ਿਪ ਦੇ ਪੈਸੇ ਵੀ ਖਾਦੇ ਆ, ਉਹਨਾਂ ਨੇ ਜਿਹੜਾ ਦਲਿਤਾਂ ਦਾ ਫੰਡ ਆਣਾ ਉਹਨਾਂ ਨੇ ਉਹ ਵੀ ਖਾਦਾ। ਉਹਨਾਂ ਨੇ ਹੋਰ ਵੀ ਬੜੇ ਲੋਕਾਂ ਨਾਲ, ਵਪਾਰੀਆਂ ਨਾਲ ਵੀ ਧੱਕੇ ਕੀਤੇ, ਕਿਉਂਕਿ ਉਹਨਾਂ ਨੇ ਉਹ ਪੈਸਾ ਇਕੱਠਾ ਕਰਨਾ। ਅੱਜ ਜਿਹੜੀ ਸਾਡੀ ਇਹ ਪਾਰਟੀ ਆ ਜਾਂ ਸਾਡਾ ਜਿਹੜਾ ਮੋਰਚਾ, ਇਹ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਦਬੇ ਕੁਚਲੇ ਲੋਕ ਆ, ਜਿਹੜੇ ਆਮ ਘਰਾਂ ਦੇ ਵਿੱਚ ਉੱਠਣਾ। ਉਹਨਾਂ ਨੇ ਨਾ ਤਾਂ ਸ਼ਰਾਬ ਵੰਡਣੀ ਆ, ਨਾ ਉਹਨਾਂ ਨੇ ਪੈਸਾ ਦੇਣਾ, ਨਾ ਉਹਨਾਂ ਨੇ ਘਰ ਚ ਆਟੇ ਦੇਣੇ ਆ, ਤਾਂ ਨਾ ਸ਼ਾਲ ਤੇ ਨਾ ਸੂਟ ਵੰਡਣੇ। ਠੀਕ ਹੈ, ਇੱਕ ਸਮਾਜਿਕ ਅੰਦੋਲਨ ਆ ਵੀ ਜਿਹੜੇ ਲੋਕ ਇਸ ਗੱਲ ਨੂੰ ਸਮਝਦੇ ਆ ਉਹ ਲੋਕ ਸਾਡਾ ਸਾਥ ਦੇ। ਇਸ ਦੇ ਇਵਜ ਦੇ ਵਿੱਚ ਹੁਣ ਆਪਾਂ ਪਹਿਲਾਂ ਜਿੱਦਾਂ ਫ੍ਰੀ ਬੀਜ ਦੀ ਗੱਲ ਕੀਤੀ ਸੀ, ਤੁਸੀਂ ਆਪਣਾ ਪੱਖ ਰੱਖਿਆ ਵੀ ਸਾਡੇ ਨਾਲ ਜੁੜਨ ਵਾਲੇ ਬੰਦੇ ਇਸ ਕਿਸਮ ਦੇ ਨੇ। ਜੀ। ਪਰ ਜਦੋਂ ਆਪਾਂ ਦੂਸਰੇ ਪਾਸੇ ਸਮਾਜ ਦੇਖਦੇ ਆ, ਸਮਾਜ ਦੇ ਵਿੱਚ ਤਾਂ 1000 ਰੁਪਇਆ 1500 ਲੈਣ ਤੋਂ ਬਾਅਦ ਜਾਗੋ ਕੱਢ ਦਿੱਤੀ ਜਾਂਦੀ ਹੈ ਵੀ ਭਾਈ ਆਪਾਂ ਬਹੁਤ ਸਤਿਕਾਰ ਹੋ ਗਿਆ ਸਾਡਾ। ਫਿਰ ਉਹਨਾਂ ਲੋਕਾਂ ਦੀ ਚੇਤਨਾ ਕਿਵੇਂ ਜਗਾਉਂਗੇ ਵੀ ਭਾਈ ਅਸਲੀ ਸਤਿਕਾਰ ਇਹ ਨਹੀਂ ਹੈ। ਅਸਲੀ ਸਤਿਕਾਰ ਇਹ ਹੈ ਵੀ ਤੁਹਾਡਾ ਰੋਜ਼ਗਾਰ ਪੱਕਾ ਹੋਵੇ, ਤੁਹਾਡੀ ਹੈਲਥ ਨਾਲ ਜੁੜੀਆਂ ਹੋਈਆਂ ਸੇਵਾਵਾਂ ਮੁਫਤ ਮਿਲਣ ਤੁਹਾਨੂੰ, ਜਾਂ ਫਿਰ ਇੰਨਾ ਨੋਮੀਨਲ ਚਾਰਜ ਹੋਵੇ ਵੀ ਹਰੇਕ ਬੰਦਾ ਉੱਥੇ ਜਾ ਕੇ ਇਲਾਜ ਕਰਾ ਸਕੇ। ਉਹ ਵਿਅਕਤੀ ਦੀ ਮਾਨਸਿਕਤਾ ਕਿਵੇਂ ਬਦਲੋਗੇ? ਉਸ ਜਾਗੋ ਕੱਢਣ ਵਾਲੀ ਬੀਬੀ ਦੇ ਦਿਮਾਗ 'ਚ ਕਿਵੇਂ ਪਾਉਂਗੇ ਵੀ ਇਹ ਝੂਠਾ ਸਤਿਕਾਰ ਹੈ? ਇਹਦੇ ਵਾਸਤੇ ਲਗਾਤਾਰ ਜਿਹੜੇ ਹੈਗੇ ਆ ਸਾਡੀਆਂ ਜਿਹੜੀਆਂ ਟੀਮਾਂ ਹੈਗੀਆਂ ਪਿੰਡਾਂ ਦੇ ਵਿੱਚ ਜਾਂਦੀਆਂ, ਗੁਰਦੁਆਰੇ ਮੰਦਰਾਂ ਦੇ ਵਿੱਚ ਲੋਕਾਂ ਨੂੰ ਮਿਲਦੀਆਂ, ਤੇ ਲਗਾਤਾਰ ਜਿਹੜਾ ਸਾਡਾ ਉਦੇਸ਼ ਹੈ ਬੇਸਿਕਲੀ ਮੋਰਚੇ ਦਾ ਇਹੀ ਹੈ ਕਿ ਵੀ ਸਾਡੇ ਜਿਹੜੇ ਰਹਿਬਰਾਂ ਦੀ ਵਿਚਾਰਧਾਰਾ ਹੈਗੀ ਲੋਕਾਂ ਦੇ ਘਰ ਤੱਕ ਜਾਣ। ਜੋ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਨੇ ਆਪਣੇ 4 ਪੁੱਤ ਵਾਰ ਕੇ ਸਾਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ, ਜੋ ਬਾਊ ਕਾਸ਼ੀ ਰਾਮ ਜੀ ਨੇ ਕਿਹਾ ਸੀ ਵੀ ਆਪਣੀ ਵੋਟ ਵੇਚਣੀ ਆਪਣੀ ਧੀ ਵੇਚਣ ਦੇ ਬਰਾਬਰ ਹੈ, ਉਸ ਕਨਸੈਪਟ ਦੇ ਉੱਤੇ ਅਸੀਂ ਜਾ ਕੇ ਲਗਾਤਾਰ ਕੰਮ ਕਰ ਰਹੇ ਹਾਂ ਪੰਜਾਬ ਦੇ ਵਿੱਚ। ਤੇ ਸਾਨੂੰ ਹੋਪ ਆ ਕਿ ਵੀ ਜਿਹੜੀ ਇਹ ਜਾਗੋ ਕੱਢਣ ਵਾਲੇ ਲੋਕ ਆ ਇਹ ਜਲਦ ਜਿਹੜੇ ਜਾਗਰਤ ਹੋਣਗੇ। ਤੁਹਾਨੂੰ ਆਸ ਹੈ ਇਸ ਗੱਲ ਦੀ? ਕੰਮ ਤੇ ਲੱਗੇ। ਠੀਕ ਹੈ। ਇਸ ਤੋਂ ਅੱਗੇ ਜੇਕਰ ਹੁਣ ਆਪਾਂ ਆ ਜਾਈਏ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਚਿੱਟੇ ਕੁੜਤੇ ਪਜਾਮੇ
ਪਾ ਕੇ ਇਹ ਰਾਜਨੀਤੀ ਇੰਨੀ ਛੇਤੀ ਨਹੀਂ ਪਲਟੀ ਜਾ ਸਕਦੀ। ਉਹ ਪਲਟ ਸਕਦਾ ਜਿੱਦਾਂ ਤੁਸੀਂ ਗੱਲ ਕੀਤੀ ਵੀ ਜਿਹਦੇ ਕੋਲ 4 ਕਰੋੜ ਰੁਪਈਆ ਦੇ ਕੇ ਟਿਕਟ ਲੈਣ ਦਾ ਦਮ ਹੈਗਾ, ਉਹ ਤਾਂ ਬਦਲ ਲਓ। ਉਹ ਤਾਂ ਭਾਵੇਂ ਸਾਰੀ ਦਿਹਾੜੀ ਚਿੱਟੇ ਕੁੜਤੇ ਛੱਡੋ, ਭਾਵੇਂ ਆਪਣੇ ਘਰੇ ਬੈੱਡ ਤੇ ਬੈਠਾ ਰਹੇ, ਉਹਦੇ ਤੋਂ 4 ਕਰੋੜ ਦਾ ਦਮ ਹੈ। ਪਰ ਦੂਸਰੇ ਪਾਸੇ ਅੱਜ ਦੇ ਸਮੇਂ 'ਚ ਜਿਹੜਾ ਅਸੀਂ ਇਲੈਕਟੋਰਲ ਸਿਸਟਮ ਦੇ ਵਿੱਚ ਖਾਮੀਆਂ ਦੇਖ ਰਹੇ ਹਾਂ, ਵੋਟ ਪ੍ਰਣਾਲੀ ਦੇ ਵਿੱਚ ਬਹੁਤ ਵੱਡੀਆਂ ਖਾਮੀਆਂ ਨੇ। ਮੌਜੂਦਾ ਸਮੇਂ 'ਚ SIR ਹੋ ਰਹੀ ਹੈ। ਬਹੁਤ ਸਾਰਾ ਤਬਕਾ ਇਹੋ ਜਿਹਾ ਜਿਹੜਾ ਇਸ ਨੂੰ ਨਿਰੋਲ ਭਾਜਪਾ ਦੇ ਹੱਕ ਦੇ ਵਿੱਚ ਭੁਗਤਾਉਣ ਦਾ ਤਰੀਕਾ ਦੱਸ ਰਿਹਾ ਹੈ ਵੀ ਇਸ ਦੇ ਨਾਲ ਉਹ ਵੋਟਾਂ ਕੱਟੀਆਂ ਜਾ ਰਹੀਆਂ ਨੇ ਜਿੰਨੀਆਂ ਬਹੁਤ ਜ਼ਿਆਦਾ ਮੁੱਲਵਾਨ ਸੀ। ਪਹਿਲੀ ਗੱਲ। ਦੂਜੀ ਗੱਲ, ਇਲੈਕਟੋਰਲ ਸਿਸਟਮ ਇੰਨਾ ਖਰਚੀਲਾ ਹੋ ਚੁੱਕਿਆ, ਜੇਕਰ MP ਦੀ ਇਲੈਕਸ਼ਨ 'ਚ 95 ਲੱਖ ਖਰਚਣ ਦੀ ਹੁਕਮ ਹੁੰਦਾ ਵੀ ਇਦੋਂ ਉੱਤੇ ਨਹੀਂ ਜਾਣਾ, ਤਾਂ ਉੱਥੇ 5-5 10-10 ਕਰੋੜ ਲੱਗ ਜਾਂਦਾ ਹੈ। ਹੋਰ ਛੱਡੋ, ਪਿੰਡ ਦੀਆਂ ਪੰਚਾਇਤਾਂ ਦੀ ਇਲੈਕਸ਼ਨ 'ਚ ਕਈ ਵਾਰੀ 50-50 ਲੱਖ ਰੁਪਈਆ ਖਰਚ ਦਿੱਤਾ ਜਾਂਦਾ ਹੈ। ਇਹੋ ਜਿਹੇ ਖਰਚੀਲੇ ਇਲੈਕਟੋਰਲ ਸਿਸਟਮ ਦੇ ਵਿੱਚ ਤੁਹਾਨੂੰ ਲੱਗਦਾ ਵੀ ਇਸ ਤਰੀਕੇ ਦੇ ਨਾਲ ਬਦਲਾਅ ਸੰਭਵ ਹੈ? ਕਿਉਂਕਿ ਆਫਟਰ ਆਲ ਤੁਹਾਨੂੰ ਬਰਾਬਰੀ ਤੇ ਆਉਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਦਿਖਾਉਣੀਆਂ ਪੈਣਗੀਆਂ ਗਰਾਊਂਡ ਤੇ। ਇੱਕ ਪਾਸੇ ਤਾਂ ਇੱਕ ਵਿਅਕਤੀ ਦਾ ਪੋਸਟਰ 20x20 ਦਾ ਵੱਡਾ ਸਾਰਾ ਲੱਗਿਆ ਹੋਇਆ, ਉੱਥੇ ਤੁਸੀਂ ਭਾਵੇਂ ਹੱਥ ਜੋੜ ਕੇ ਪੈਰ ਜੋੜ ਕੇ ਖੜੇ ਹੋਵੋ, ਤੁਹਾਡਾ ਜਦੋਂ 2x2 ਦਾ ਛੋਟਾ ਜਿਹਾ ਬੈਨਰ ਲੱਗਿਆ ਉਹ ਫਰਕ ਤਾਂ ਪੈਂਦਾ ਹੈ, ਪ੍ਰਭਾਵ ਚੀਜ਼ਾਂ ਪਾਉਂਦੀਆਂ ਨੇ। ਖਾਸ ਤੌਰ ਤੇ ਇਲੈਕਟੋਰਲ ਸਿਸਟਮ ਤੇ ਕੀ ਟਿੱਪਣੀ ਕਰੋਗੇ ਤੁਸੀਂ? ਇਸ ਇਲੈਕਟੋਰਲ ਸਿਸਟਮ ਦੇ ਨਾਲ ਜਿੱਤ ਸੰਭਵ ਹੈ? ਕਿਉਂਕਿ ਵੱਡੀਆਂ ਪਾਰਟੀਆਂ ਬਹੁਤ ਜ਼ੋਰ ਲਾਉਂਦੀਆਂ ਨੇ, ਜਦੋਂ ਕਿਤੇ ਹਾਰ ਜਾਣ ਉਹ ਤਾਂ ਸਭ ਤੋਂ ਪਹਿਲਾਂ ਰੋਣਾ ਹੀ ਇਹ ਰੋਂਦੀਆਂ ਨੇ ਵੀ ਧਾਂਦਲੀ ਹੋ ਗਈ। ਬਿਲਕੁਲ। ਇਹ ਦੇਖੋ, ਇਹ ਦਿਖਾਵਾ ਜਿਹੜਾ ਇਹ ਹੁਣ ਤੋਂ ਨਹੀਂ ਚੱਲਦਾ ਆ ਰਿਹਾ। ਇਹ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਸਾਹਿਬ ਜਦੋਂ ਫਸਟ ਟਾਈਮ ਇਲੈਕਸ਼ਨ ਲੜੇ ਸੀ, ਉਹਨਾਂ ਨਾਲ ਵੀ ਇਹੀ ਕੰਮ ਹੋਇਆ ਸੀ ਤੇ ਉਹ ਹਾਰੇ ਵੀ ਸੀ। ਤੇ ਇਹੀ ਜੋ ਮੁੱਦਾ ਬਹੁ ਕਾਸ਼ੀ ਰਾਮ ਜੀ ਜਦੋਂ ਜਿੰਦੇ ਸੀਗੇ, ਉਹਨਾਂ ਦੇ ਨਾਲ ਵੀ ਲਗਾਤਾਰ ਇਹ ਧੱਕੇਸ਼ਾਹੀਆਂ ਹੁੰਦੀਆਂ ਆਈਆਂ। ਇਹ ਤੁਸੀਂ ਭਲੀ ਭਾਂਤ ਜਿੰਨੇ ਵੀ ਬੰਦੇ ਕੈਡਰਾਈਜ਼ ਹੈਗੇ ਆ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਨੂੰ ਫੋਲੋ ਕਰਨ ਵਾਲੇ ਹੈਗੇ, ਉਹਨਾਂ ਨੂੰ ਪਤਾ ਕਿ ਇਹ ਤਸ਼ੱਦਦਾਂ ਪਿਛਲੇ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ। ਇਹ ਜਿਹੜੇ ਸਰਮਾਏਦਾਰ ਲੋਕ ਆ, ਜੇ ਅੱਜ ਰਾਜ ਸੱਤਾ ਦੇ ਵਿੱਚ ਬੈਠੇ ਆ, ਤੇ ਇਹੀ ਪੈਸੇ ਦੇ ਦਬਦਬੇ ਦੇ ਨਾਲ ਹੀ ਲੋਕਾਂ ਦੇ ਵਿੱਚ ਜਿਹੜਾ ਇਹ ਕੀਤਾ ਜਾਂਦਾ। ਤਾਂ ਅਸੀਂ ਵੀ ਬੜੇ ਲੰਬੇ ਸਮੇਂ ਤੋਂ ਇਹਦੇ ਵਿੱਚ ਸੰਘਰਸ਼ ਕਰ ਰਹੇ ਹਾਂ ਤੇ ਇੱਕ ਜਨ ਅੰਦੋਲਨ ਅਸੀਂ ਛੇੜਿਆ, ਜਿਹੜਾ ਕਿ ਹੁਣ ਜੰਤਰ ਮੰਤਰ ਦੇ ਵਿੱਚ ਕੰਮ ਹੋਇਆ ਸੀ, ਉਹ ਪੈਸੇ ਦੇ ਨਾਲ ਨਹੀਂ ਹੋਇਆ। ਉਹ ਆਵਾਮ ਪੈਸੇ ਨਾਲ ਇਕੱਠੀ ਨਹੀਂ ਹੋਈ, ਉਹ ਆਵਾਮ ਇੱਕ ਵਿਚਾਰਧਾਰਾ ਨਾਲ ਇਕੱਠੀ ਹੋਈ। ਹੁਣ ਸਮਾਂ ਜਿਹੜਾ ਹੈਗਾ ਉਹ ਵਿਚਾਰਧਾਰਾ ਦਾ ਸਮਾਂ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਲਗਾਤਾਰ ਜਿਹੜੀ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਦੀ ਵਿਚਾਰਧਾਰਾ ਹੈਗੀ ਆ, ਇਸ ਵਿਚਾਰਧਾਰਾ ਨੂੰ ਜਨ ਜਨ ਤੱਕ ਲੈ ਕੇ ਜਾਈਏ। ਜਿਹੜੇ ਲੋਕੀ ਸੁੱਤੇ ਹੋਏ ਉਹਨਾਂ ਦੀਆਂ ਅੱਖਾਂ ਖੁੱਲਣ ਕਿ ਜਿਹੜੇ ਬੋਰਡ ਤੇ ਚਮਕ ਦਮਕ ਦੇਖ ਰਹੇ ਆ, ਇਹਨਾਂ ਨੇ 5 ਸਾਲ ਜਿਹੜਾ ਤੁਹਾਡਾ ਲਗਾਤਾਰ ਖੂਨ ਪੀਣਾ। ਤੇ ਅਸੀਂ ਇਸ ਗੱਲ ਦੀ ਆਸ ਰੱਖਦੇ ਹਾਂ ਕਿ ਵੀ ਜਿਹੜਾ ਸਾਡਾ ਸਮਾਜ ਹੈਗਾ ਉਹ ਜਲਦ ਜਾਗੇਗਾ ਤੇ ਇੱਕ ਜਨ ਅੰਦੋਲਨ ਜਿਹੜਾ ਪੰਜਾਬ ਦੇ ਵਿੱਚ ਦੁਬਾਰਾ ਆਏਗਾ। 117 ਸੀਟਾਂ ਦੇ ਉੱਪਰ ਤੁਸੀਂ ਲੜਨ ਦਾ ਦਾਅਵਾ ਪੇਸ਼ ਕੀਤਾ ਹੈ, ਪਰ ਦਿਲ ਕੀ ਕਹਿ ਰਿਹਾ ਹੈ ਤੁਹਾਡਾ? ਤੁਹਾਡਾ ਪਹਿਲਾ ਪ੍ਰਤੀਕਰਮ ਜਦੋਂ ਤੁਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਉਸ ਤੋਂ ਬਾਅਦ ਕੀ ਹੈ? ਵੀ ਐਲਾਨ ਤਾਂ ਕਰ ਦਿੱਤਾ ਐਡਾ ਵੱਡਾ, ਪਰ ਮਨ ਦੇ ਵਿੱਚ ਕੀ ਚੱਲ ਰਿਹਾ? ਨਹੀਂ ਦੇਖੋ, ਐਲਾਨ ਕਰ ਦਿੱਤਾ, ਪਰ ਮਨ ਦੇ ਵਿੱਚ ਇੱਕ ਆਸ ਆ ਮੈਨੂੰ ਕਿ ਵੀ ਜਿਹੜਾ ਸਾਡਾ ਸਮਾਜ ਹੈ ਸਾਨੂੰ ਸਹਿਯੋਗ ਕਰੇਗਾ। ਕੁਝ ਮੇਰੇ ਜਥੇਬੰਦੀ ਦੇ ਜਿੰਨੇ ਲੋਕ ਹੈਗੇ ਆ, ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ 23 ਜ਼ਿਲ੍ਹਿਆਂ ਦੇ ਵਿੱਚ ਆਲਰੇਡੀ ਐਕਟਿਵ ਆ, ਤੇ ਬੜੇ ਅੱਛੇ ਮੇਰੇ ਵਲੰਟੀਅਰਸ ਹੈਗੇ ਆ ਜਿਹੜੇ ਪੂਰੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਆ। ਉਹਨਾਂ ਲੋਕਾਂ ਦਾ ਚੰਗਾ ਰਸੂਖ ਹੈਗਾ ਹਰ ਜਗ੍ਹਾ ਤੇ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਦੀ ਵਿਚਾਰਧਾਰਾ ਨਾਲ ਲੱਗੇ ਹੋਏ, ਸਮਾਨਤਾਵਾਦੀ ਲੋਕ ਉਹਨਾਂ ਨਾਲ ਜੁੜੇ ਹੋਏ ਆ, ਤੇ ਸਾਨੂੰ ਪੂਰਾ ਹੋਪ ਆ ਵੀ 117 ਸੀਟਾਂ ਦੇ ਉੱਤੇ ਅਸੀਂ ਕੰਮ ਕਰਾਂਗੇ। ਠੀਕ ਆ, ਹਾਰ ਜਿੱਤ ਜਿਹੜੀ ਹੈਗੀ ਉਹ ਮਾਲਕ ਦੇ ਹੱਥ ਆ, ਲੇਕਿਨ ਅਸੀਂ ਇਸ ਅੰਦੋਲਨ ਨੂੰ ਜ਼ਰੂਰ ਅੱਗੇ ਲੈ ਕੇ ਜਾਵਾਂਗੇ। ਤੁਸੀਂ ਆਪਣੇ ਮੌਜੂਦਾ ਸਮੇਂ ਦੇ ਜੇਕਰ ਕੁਝ ਸੰਘਰਸ਼ ਗਿਣਾ ਸਕੋ, ਜਾਂ ਤੁਹਾਡੀ ਜਥੇਬੰਦੀ ਦੇ ਵੱਲੋਂ ਕੀਤੇ ਗਏ ਉਪਰਾਲਿਆਂ ਦੇ ਕੁਝ ਅੰਸ਼ ਗਿਣਾ ਸਕੋ, ਤਾਂ ਕਿ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਘੱਟੋ ਘੱਟ ਉਹਨਾਂ ਨੂੰ ਧਰਵਾਸ ਹੋਵੇ ਵੀ ਹਾਂ ਹਵਾ 'ਚ ਗੱਲ ਨਹੀਂ ਕੀਤੀ ਜਾ ਰਹੀ। ਦੇਖੋ, ਇਹ ਜਿਹੜੇ ਲੋਕ ਸਾਡੇ ਨਾਲ ਜੁੜੇ ਆ ਉਹ ਇਸ ਗੱਲ ਨੂੰ ਭਲੀ ਭਾਂਤੀ ਜਾਣੂਗਾ ਵੀ ਜਿੰਨੀ ਵਾਰੀ ਵੀ ਇਸ ਸਮਾਜ ਦੇ ਉੱਤੇ ਦਲਿਤ ਸਮਾਜ ਤੇ ਤਸ਼ੱਦਦ ਹੋਏ ਆ, ਤੇ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਜਿਹੜਾ ਹੈਗਾ ਉਹ ਪਹਿਲੀ ਕਤਾਰ ਦੇ ਵਿੱਚ ਖੜਾ ਦਿਖਿਆ। ਚਾਹੇ ਉਹ ਸਾਡੀ ਮੈਟ੍ਰਿਕ ਸਕਾਲਰਸ਼ਿਪ ਦੀ ਗੱਲ ਹੋਵੇ, ਚਾਹੇ ਕੰਪੋਸਟ ਦੀ ਗੱਲ ਹੋਵੇ, ਚਾਹੇ ਸਾਡਾ ਮੇਘਵਾਲ ਦੀ ਗੱਲ ਹੋਵੇ, ਕਿਉਂਕਿ ਅਸੀਂ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕ ਆ। ਅਸੀਂ ਕਿਸੇ ਵੀ ਚੀਜ਼ ਨੂੰ ਮੁੱਖ ਰੱਖ ਕੇ ਨਹੀਂ ਚੱਲਦੇ ਵੀ ਜੇ ਸਿਰਫ ਦਲਿਤਾਂ ਨਾਲ ਧੱਕੇ ਹੋਏ ਆ ਤਾਂ ਸਿਰਫ ਅਸੀਂ ਦਲਿਤਾਂ ਦੇ ਨਾਲ ਖੜੀਏ। ਜੇਕਰ ਕਿਸੇ ਵੀ ਇਨਸਾਨ ਦੇ ਨਾਲ ਇਹੋ ਜਿਹਾ ਵਰਤੇਵਾ ਹੁੰਦਾ ਤੇ ਜਿਹੜਾ ਮੋਰਚਾ ਹੈਗਾ ਉਹ ਪਹਿਲੀ ਕਤਾਰ ਦੇ ਵਿੱਚ ਖੜਾ ਹੋ ਕੇ ਐਜੀਟੇਸ਼ਨ ਕਰਦਾ। ਠੀਕ ਹੈ, ਚਾਹੇ ਸਾਡੀ ਕਿਸਾਨ ਜਥੇਬੰਦੀ ਸੀ, ਉਹਦੇ ਵਿੱਚ ਵੀ ਦਿੱਲੀ ਦੇ ਵਿੱਚ ਧਰਨੇ ਜਿਹੜੇ ਹੈਗੇ ਆ ਮੋਰਚੇ ਵੱਲੋਂ ਲਗਾਤਾਰ ਲੱਗੇ। ਤਾਂ ਹੋਰ ਬਹੁਤ ਸਾਰੇ ਉਪਰਾਲੇ ਆ ਜਿਹੜੇ ਕਿ ਤੁਸੀਂ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਦੇਖ ਸਕਦੇ ਹੋ। ਐਜੂਕੇਸ਼ਨ ਦੀ ਗੱਲ ਕਰਨੀ ਹੈ ਮੈਂ, ਉਸ ਤੋਂ ਪਹਿਲਾਂ ਐਜੂਕੇਸ਼ਨ ਤੇ ਗੱਲ ਕਰਨ ਤੋਂ ਪਹਿਲਾਂ ਵੱਡੀ ਪਾਰਟੀ ਦੇਸ਼ ਦੀ ਨਹੀਂ ਪੂਰੀ ਦੁਨੀਆ ਦੀ ਆਪਣੇ ਆਪ ਨੂੰ ਸਭ ਤੋਂ ਵੱਡੀ ਪਾਰਟੀ ਅਖਵਾਉਂਦੀ ਹੈ ਭਾਜਪਾ। ਭਾਜਪਾ ਇਹਨੇ ਦਿਨੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇਨਵੈਸਟ ਕਰ ਰਹੀ ਹੈ, ਗਰਾਊਂਡ ਤੇ ਨਹੀਂ, ਇੱਕ ਖਾਸ ਭਾਈਚਾਰੇ 'ਚ। ਤੁਸੀਂ ਵੀ ਜਾਣਦੇ ਹੋ, ਖਾਸ ਭਾਈਚਾਰੇ ਨੂੰ ਟਾਰਗੇਟ ਕਰਨ ਦੇ ਲਈ ਇੱਕ ਖਾਸ ਡੇਰੇ ਦੇ ਮੁਖੀ ਨੂੰ ਵੱਡਾ ਅਵਾਰਡ ਦੇ ਦਿੱਤਾ ਜਾਂਦਾ ਹੈ।
ਬਾਰ-ਬਾਰ ਪੰਜਾਬ 'ਚ ਪ੍ਰਧਾਨ ਮੰਤਰੀ ਆਉਂਦੇ ਨੇ ਤੇ ਖਾਸ ਭਾਈਚਾਰੇ ਦਾ ਨਾਮ ਲੈ ਕੇ ਟਾਰਗੇਟ ਕਰਦੇ ਨੇ, ਇੱਕ ਖਾਸ ਟ੍ਰੇਨ ਚਲਾ ਦਿੱਤੀ ਜਾਂਦੀ ਹੈ। ਇਸ ਨੂੰ ਕਿਵੇਂ ਵੇਖਦੇ ਹੋ? ਕੀ ਸੱਚੀ ਪ੍ਰਧਾਨ ਮੰਤਰੀ ਦੇ ਦਿਲ ਦੇ ਵਿੱਚ ਇਹ ਭਾਵਨਾ ਹੈ, ਪਿਆਰ ਹੈ, ਸਨੇਹ ਹੈ ਉਸ ਭਾਈਚਾਰੇ ਦੇ ਪ੍ਰਤੀ, ਜਾਂ ਫਿਰ ਇਲੈਕਟੋਰਲ ਵੋਟ ਨੂੰ ਕੈਲਕੂਲੇਟ ਕਰਕੇ ਕੀਤੇ ਜਾ ਰਹੇ ਸਾਰੇ ਕੰਮ ਨੇ? ਇਹ ਛੋਟੇ ਲਫ਼ਜ਼ ਦੇ ਵਿੱਚ ਕਹੂੰਗਾ ਵੀ ਇਹ ਦਲਤ ਕਾਰਡ ਜਿਹੜਾ ਇੱਥੇ ਖੇਡਿਆ ਜਾ ਰਿਹਾ, ਇਹ ਜੇ ਤੁਸੀਂ ਡੇਰੇ ਦੀ ਗੱਲ ਕੀਤੀ ਆ ਤੇ ਬਾਕੀ ਉਸ ਆਵਾਮ ਦੀ ਗੱਲ ਕੀਤੀ, ਉਹ ਸਾਰਾ ਸਮਾਜ ਜਿਹੜਾ ਹੈਗਾ ਉਹ ਸਾਡਾ ਹੀ ਸਮਾਜ ਆ, ਸਾਡੇ ਨਾਲ ਹੀ ਜੁੜਿਆ ਹੈ। ਤਾਂ ਉਹਦੇ ਵਿੱਚ ਬਹੁਤ ਹੀ ਕ੍ਰਾਂਤੀਕਾਰੀ ਲੋਕ ਆ ਜਿਹੜੇ ਕਿ ਇਸ ਚੀਜ਼ ਦੀ ਨਿਖੇਧੀ ਵੀ ਕਰ ਰਹੇ ਆ, ਜਿਹੜੇ ਕਿ ਹੁਣ ਉਹ ਸਮਾਜ ਉਹ ਨਹੀਂ ਰਹਿ ਗਿਆ ਕਿ ਵੀ ਜੇ ਆਪਾਂ ਕਿਸੇ ਡੇਰੇ ਨੂੰ ਮੁੱਖ ਰੱਖਦੇ ਹੋਏ ਜਾਂ ਇੱਕ ਟ੍ਰੇਨ ਚਲਾ ਕੇ ਜੇ ਮੋਦੀ ਸਰਕਾਰ ਸਮਝੇ ਕਿ ਵੀ ਇਹ ਸਮਾਜ ਨੂੰ ਸਾਰਾ ਅਸੀਂ ਆਪਣੇ ਪੱਖ ਦੇ ਵਿੱਚ ਕਰ ਲਾਂਗੇ, ਤਾਂ ਮੈਂ ਸੋਚ ਰਿਹਾ ਕਿ ਵੀ ਇਹ ਸਰਾਸਰ ਇੱਕ ਕਹਿ ਲਓ ਵੀ ਮੰਦਭਾਗੀ ਸੋਚ ਹੈ ਨਾ, ਕਿ ਵੀ ਇਹੋ ਜਿਹੇ ਜਿਹੜੇ ਉਹ ਕੰਮ ਕਰਦੇ ਪਏ ਕੁਝ ਲੋਕਾਂ ਨੂੰ ਤਾਂ ਪ੍ਰਭਾਵਿਤ ਕਰ ਸਕਦੇ ਨੇ, ਪਰ ਸਾਰੇ ਦਲਿਤ ਸਮਾਜ ਦੇ ਲਈ ਉਹ ਚੀਜ਼ ਅਪਲਾਈ ਨਹੀਂ ਹੁੰਦੀ। ਪਰ ਐ ਨਹੀਂ ਲੱਗਦਾ ਵੀ ਦੁਆਬੇ ਦੀ ਰਾਜਨੀਤੀ ਦੇ ਵਿੱਚ ਹਲਚਲ ਤਾਂ ਕੀਤੀ ਹੈ ਇਸ ਸਾਰੇ ਕੰਮਾਂ ਦੇ ਨਾਲ ਉਹਨਾਂ ਨੇ? ਹਾਂ, ਇਸ ਗੱਲ ਮੈਂ ਤਾਂ ਕਹਿ ਰਿਹਾ ਵੀ ਦੁਆਬੇ ਦੇ ਵਿੱਚ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਗਲਤ ਕਾਰਡ ਖੇਡਿਆ ਜਾ ਰਿਹਾ, ਠੀਕ ਹੈ। ਜਿਹੜਾ ਉਹ ਕਾਰਡ ਖੇਡਣ ਦੇ ਲਈ ਉਹਨਾਂ ਨੇ ਆ ਪਿੱਛੇ ਇੱਕ ਯਾਤਰਾ ਵੀ ਸ਼ੁਰੂ ਕੀਤੀ ਸੀ, ਕਲਸ਼ ਯਾਤਰਾ ਸ਼ੁਰੂ ਕੀਤੀ ਹੈ, ਏਦਾਂ ਦੇ ਕੰਮ ਕੀਤੇ, ਤੇ ਇਹ ਪਿਛਲੇ 5 ਸਾਲਾਂ ਚ ਕਿਉਂ ਨਹੀਂ ਹੋਇਆ? ਇਹ ਹੁਣ 2027 ਦੇ ਐਂਡ ਚ ਵੀ ਕਿਉਂ ਹੋ ਰਿਹਾ? ਤੇ ਇਹ ਤਾਂ ਸਾਰੀ ਭਲੀ ਭਾਂਤੀ ਅਸੀਂ ਜਾਣੂਗਾ ਕਿ ਇਹ ਵੀ ਗਲਤ ਕਾਰਡ ਖੇਡਿਆ ਜਾ ਰਿਹਾ, ਪੋਲੀਟੀਕਲ ਸਟੰਟ ਆ, ਉਹਨਾਂ ਦੀ ਕੋਈ ਭਾਵਨਾ ਜਾਂ ਕੋਈ ਆਸਥਾ ਇਹਦੇ ਵਿੱਚ ਨਹੀਂ ਦੇਖੀ। ਸਾਡੀ ਮਾਨਸਿਕਤਾ ਦਾ ਜਨਾਜ਼ਾ ਇੱਥੋਂ ਹੀ ਨਿਕਲ ਜਾਂਦਾ ਜਦੋਂ ਅਸੀਂ ਇਹ ਕਹਿੰਦੇ ਆ ਵੀ ਸਾਡੇ ਸੰਤ ਨੂੰ ਇੱਕ ਖਾਸ ਪਾਰਟੀ ਦੇ ਵੱਲੋਂ ਸਨਮਾਨਿਤ ਕਰ ਦਿੱਤਾ ਗਿਆ। ਕੋਈ ਵੀ ਵਿਅਕਤੀ ਜਿਹੜਾ ਧਾਰਮਿਕ ਤੌਰ ਤੇ, ਜਿਹੜਾ ਕਹਿ ਲਈਏ ਵੀ ਮਾਨਸਿਕ ਤੌਰ ਤੇ ਉਸ ਲੈਵਲ ਤੇ ਪਹੁੰਚ ਗਿਆ ਹੋਵੇ, ਜਿਹੜਾ ਬਹੁਤ ਉੱਤੇ ਹੁੰਦਾ ਹੈ ਦੁਨਿਆਵੀ ਅਵਾਰਡਾਂ ਤੋਂ, ਦੁਨਿਆਵੀ ਵਿਚਾਰਧਾਰਾ ਤੋਂ, ਦੁਨਿਆਵੀ ਉਹਨਾਂ ਲੋਕਾਂ ਤੋਂ ਜਿਹੜੇ ਖੁਦ ਨੂੰ ਸੋ ਕਾਲਡ ਇਸ ਦੇਸ਼ ਨੂੰ ਚਲਾਉਣ ਵਾਲਾ ਮੰਨਦੇ ਨੇ। ਜੇਕਰ ਉਹ ਵਿਅਕਤੀ ਵੀ ਇਹੋ ਜਿਹੀਆਂ ਦੌੜਾਂ ਦੇ ਵਿੱਚ ਪੈ ਜਾਊਗਾ ਤਾਂ ਸਾਨੂੰ ਸੋਚਣ ਦੀ ਲੋੜ ਹੈ ਵੀ ਅਸਲ ਦੇ ਵਿੱਚ ਸਮਾਜ ਦੇ ਅੰਦਰ ਚੱਲ ਕੀ ਰਿਹਾ ਹੈ। ਕਿਤੇ ਤੁਹਾਡੇ ਜੇ ਅਸੀਂ ਹੁਣੇ ਗੱਲ ਕੀਤੀ ਹੈ ਵੀ ਸਿਰਾਂ ਦੇ ਮੁੱਲ ਪਾਉਣ ਦਾ, ਕਿਤੇ ਤੁਹਾਡੇ ਸਿਰਾਂ ਦਾ ਮੁੱਲ ਇੱਕ ਡੇਰੇ ਦੇ ਅੰਦਰ ਬੈਠ ਕੇ ਤਾਂ ਨਹੀਂ ਪਾ ਦਿੱਤਾ ਜਾ ਰਿਹਾ। ਇਹ ਵੀ ਸੋਚਣ ਦੀ ਲੋੜ ਹੈ ਕਿ ਤੁਹਾਨੂੰ ਵੇਚ ਖਾਣ ਦੀ ਤਿਆਰੀ ਤਾਂ ਨਹੀਂ ਹੋ ਰਹੀ। ਇਹ ਵੀ ਬਹੁਤ ਵੱਡੇ ਚਾਂਸ ਨੇ ਇੱਥੇ ਕਿ ਹੋ ਸਕਦਾ ਜਿਹੜੇ ਵਿਅਕਤੀ ਹੁਣ ਤੁਹਾਨੂੰ ਇਹ ਕਹਿ ਰਹੇ ਨੇ ਕਿ ਅਸੀਂ ਦਲਿਤਾਂ ਲਈ ਇਹ ਕੀਤਾ ਹੈ, ਦਲਿਤਾਂ ਲਈ ਉਹ ਕੀਤਾ ਹੈ, ਜਦੋਂ ਵੋਟਾਂ ਆਉਣ ਇਹੀ ਵਾਅਦੇ ਗਿਣਾ ਕੇ ਤੁਹਾਨੂੰ ਕਿਹਾ ਜਾਵੇ ਵੀ ਭਾਈ ਵੋਟ ਤਾਂ ਹੁਣ ਸਾਡੀ ਪਾਰਟੀ ਨੂੰ ਬਣਦੀ ਹੈ। ਅੰਤ ਦੇ ਵਿੱਚ ਹੁਣ ਮੈਂ ਐਜੂਕੇਸ਼ਨ ਦੀ ਗੱਲ ਕਰੂੰਗਾ, ਉਸ ਤੋਂ ਬਾਅਦ ਆਪਾਂ ਵਾਈਂਡ ਅਪ ਕਰਾਂਗੇ ਜੀ। ਐਜੂਕੇਸ਼ਨ ਦੀ ਗੱਲ ਕਰੀਏ ਤਾਂ ਤੁਹਾਡੇ ਇਸ ਸਮਾਜ ਦੇ ਵਿੱਚ ਐਜੂਕੇਸ਼ਨ ਦਾ ਪੱਧਰ ਬੇਸ਼ੱਕ ਪਿਛਲੇ ਸਮੇਂ ਤੋਂ ਥੋੜਾ ਉੱਤੇ ਨੂੰ ਗਿਆ ਹੈ। ਨੌਜਵਾਨ ਬੱਚੀਆਂ ਪੜ੍ਹ ਰਹੇ ਨੇ, ਚੰਗੇ ਕੰਮਾਂ ਤੇ ਲੱਗ ਰਹੇ ਨੇ, ਪਰ ਫਿਰ ਵੀ ਆંકੜਾ ਉਨਾ ਵੱਡਾ ਨਹੀਂ ਹੈ ਜਿੰਨਾ ਹੋਣਾ ਚਾਹੀਦਾ ਹੈ। ਕਿਉਂਕਿ ਬਾਬਾ ਸਾਹਿਬ ਨੇ ਜਦੋਂ ਰਿਜ਼ਰਵੇਸ਼ਨ ਦੀ ਗੱਲ ਕੀਤੀ ਸੀ, ਬੇਸ਼ੱਕ ਆਪਾਂ ਉਹ ਵੀ ਗੱਲ ਭਾਵੇਂ ਵਿੱਚ ਜੋੜ ਲਈਏ ਵੀ ਹੁਣ ਤਾਂ ਕਹਿੰਦੇ ਰਿਜ਼ਰਵੇਸ਼ਨ ਵੀ ਹਟਾ ਦਿਓ, ਇਹ ਖਤਮ ਹੋਣੀ ਚਾਹੀਦੀ ਹੈ ਨਾ, ਵੀ ਹੁਣ ਕਿਹੜਾ ਵਿਤਕਰਾ ਹੁੰਦਾ, ਪਤਾ ਨਹੀਂ ਉਹ ਕੌਣ ਲੋਕ ਨੇ ਜਿਨ੍ਹਾਂ ਨੂੰ ਨਹੀਂ ਲੱਗਦਾ ਵੀ ਨਹੀਂ ਹੁੰਦਾ, ਹੈ ਨਾ। ਐਜੂਕੇਸ਼ਨ ਦੀ ਜਦੋਂ ਗੱਲ ਕਰੀਏ, ਬੇਸ਼ੱਕ ਐਜੂਕੇਸ਼ਨ ਦੇ ਵਿੱਚ ਬੈਠ ਰਿਹਾ ਭੱਠਾ ਹੋਵੇ, ਭੱਠਾ ਕਿਸ ਤਰੀਕੇ ਦੇ ਨਾਲ ਜੰਤਰ ਮੰਤਰ ਦਾ ਅੰਦੋਲਨ ਅਸੀਂ ਦੇਖਿਆ, ਪੇਪਰ ਲੀਕ ਹੋ ਰਹੇ ਨੇ। ਦੂਜੀ ਗੱਲ, ਧੜਾ ਦੇਸ਼ ਦੇ ਵਿੱਚ ਸਕੂਲ ਬੰਦ ਹੋ ਰਹੇ ਨੇ। ਸੋ ਕਾਲਡ ਗੁਜਰਾਤ ਮਾਡਲ ਦੀ ਗੱਲ ਕਰ ਲਈਏ, ਲੱਖਾਂ ਸਕੂਲ ਪਿਛਲੇ ਸਮੇਂ 'ਚ ਉੱਥੇ ਬੰਦ ਹੋਏ ਨੇ। ਤੇ ਪੰਜਾਬ ਦੀ, ਕਿਉਂਕਿ ਤੁਸੀਂ ਪੰਜਾਬ 'ਚ ਇਲੈਕਸ਼ਨ ਲੜਨੀ ਹੈ, ਸਕੂਲਾਂ ਦੇ ਵਿੱਚ ਸਟੂਡੈਂਟਸ ਦੇ ਲਈ 1 ਰੁਪਈਆ ਵੀ ਨਹੀਂ ਆਇਆ, ਸਿਰਫ ਤੇ ਸਿਰਫ ਅਧਿਆਪਕਾਂ ਦੀ ਤਨਖਾਹ ਤੋਂ ਇਲਾਵਾ। ਇਹ ਹਾਲ ਹੈ ਸਾਡੇ ਐਜੂਕੇਸ਼ਨ ਸਿਸਟਮ ਦਾ। ਇਹ ਡਿਸਾਈਡ ਕੀਤਾ ਜਾਂਦਾ ਦਲੀਆ ਦੇਣਾ, ਕਿੰਨੂੰ ਦੇਣਾ, ਕੀ ਦੇਣਾ, ਇਸ ਤੇ ਤਾਂ ਧਿਆਨ ਦਿੱਤਾ ਜਾਂਦਾ ਹੈ, ਪਰ ਸਿਲੇਬਸ ਦੇ ਵਿੱਚ ਕੀ ਹੈ ਉਸ ਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਇੱਥੇ ਹੀ ਮਨੂ ਸਮ੍ਰਿਤੀ ਆ ਜਾਂਦੀ ਹੈ ਵੀ ਬੱਚਿਆਂ ਨੂੰ ਧੱਕੇ ਦੇ ਨਾਲ ਮਨੂ ਸਮ੍ਰਿਤੀ ਪੜ੍ਹਾਈ ਜਾ ਰਹੀ ਹੈ। ਬੱਚਿਆਂ ਦੇ ਲਈ ਸਿਲੇਬਸ ਡਿਸਾਈਡ ਕਰਨ ਵਾਲੇ ਵਿਅਕਤੀ ਉਹ ਨੇ ਜਿਹੜੇ ਆਪ ਗਊ ਮੂਤਰ ਤੇ ਰਿਸਰਚਾਂ ਕਰ ਰਹੇ ਨੇ। ਤੁਸੀਂ ਐਜੂਕੇਸ਼ਨ ਸਿਸਟਮ ਨੂੰ ਕਿਵੇਂ ਟਾਰਗੇਟ ਕਰੋਗੇ? ਦੇਖੋ, ਐਜੂਕੇਸ਼ਨ ਸਿਸਟਮ ਦਾ ਤੇ ਮੈਂ ਅੱਗੇ ਵੀ ਕਹਿ ਚੁੱਕਾ ਵੀ ਚਾਹੇ ਪਿਛਲੀਆਂ ਸਰਕਾਰਾਂ ਦੀ ਗੱਲ ਕਰ ਲਈਏ ਜਾਂ ਹੁਣ ਦੀ ਗੱਲ ਕਰ ਲਈਏ, ਪੂਰਾ ਭੱਠਾ ਬੈਠਾ। ਤੇ ਕੁਝ ਸਮਾਜ ਦੇ ਵਿੱਚ ਜਿਹੜਾ ਇਹਨਾਂ ਨੇ ਪਿਛਲੇ ਦਿਨੀ ਇੱਕ ਚਲਾਇਆ ਸੀਗਾ ਕੰਮ ਵੀ ਕਿ ਮੀਲ ਡੇ ਸ਼ੁਰੂ ਕੀਤਾ ਸੀ, ਜਿੱਦਾਂ ਤੁਸੀਂ ਦੱਸਿਆ ਵੀ ਦਲੀਆ ਤੇ ਰੋਟੀ। ਹਾਂਜੀ, ਉਹ ਇੱਕ ਮੇਰੇ ਹਿਸਾਬ ਦੇ ਨਾਲ ਇੱਕ ਸੋਚੀ ਸਮਝੀ ਸਾਜ਼ਿਸ਼ ਹੈ, ਕਿਉਂਕਿ ਜਦੋਂ ਬੱਚਾ ਘਰ ਜਾਂਦਾ ਨਾ ਤਾਂ ਮਾਮਾ ਜਾ ਕੇ ਉਹਨਾਂ ਨੂੰ ਇਹ ਨਹੀਂ ਪੁੱਛਦੀਆਂ ਵੀ ਬੇਟਾ ਹੋਮਵਰਕ ਦਿਖਾਓ। ਦਲਿਤ ਸਮਾਜ ਨੂੰ ਪੁੱਛਦੀ ਵੀ ਬੇਟਾ ਅੱਜ ਖਾ ਕੇ ਕੀ ਹੈ, ਇੱਥੇ ਦਲੀਆ ਮਿਲਿਆ, ਅੱਜ ਰੋਟੀ ਮਿਲੀ, ਕਿ ਮਾਨਸਿਕਤਾ ਬੱਚਾ ਕਿਉਂਕਿ ਜਦੋਂ ਛੋਟਾ ਹੁੰਦਾ, ਜਦੋਂ ਸਕੂਲ ਦੇ ਵਿੱਚ ਸ਼ੁਰੂ ਆਪਣੇ ਜੀਵਨ ਦਾ ਸੰਘਰਸ਼ ਕਰਦਾ, ਉਦੋਂ ਉਹਦਾ ਧਿਆਨ ਜਿਹੜਾ ਹੈਗਾ ਸਾਰਾ ਦਾ ਸਾਰਾ ਜਿਹੜਾ ਹੈਗਾ ਉਹ ਪੜ੍ਹਾਈ ਦੇ ਵਿੱਚ ਹੋਣਾ ਚਾਹੀਦਾ, ਨਾ ਕਿ ਉਹਨਾਂ ਦਾ ਰੋਟੀ ਖਾਣੇ ਦੇ ਵਿੱਚ। ਪਹਿਲੀ ਗੱਲ ਤਾਂ ਜਿਹੜੀ ਇਹ ਇਹਨਾਂ ਨੇ ਚਲਾਈ ਸੀਗੀ, ਇੱਥੋਂ ਹੀ ਜਿਹੜਾ ਆਧਾਰ ਸਾਡਾ ਕਮਜ਼ੋਰ ਕਰ ਦਿੱਤਾ।
ਦੂਸਰਾ ਆਧਾਰ ਇਹਨਾਂ ਨੇ ਸ਼ੁਰੂ ਕੀਤਾ ਸੀ ਕਿ ਵੀ 10th ਤੱਕ ਜਿਹੜਾ ਬੱਚਾ ਅਸੀਂ ਫੇਲ ਨਹੀਂ ਕਰਾਂਗੇ, ਉਸ ਤੋਂ ਬਾਅਦ ਅੱਗੇ ਜਿਹੜਾ ਬੱਚਾ ਆਪਣੇ ਤੇ ਜਦੋਂ ਬੱਚੇ ਦਾ ਨੀਂਹ ਪੱਥਰ ਹੀ ਮਾੜਾ ਹੋਏਗਾ, ਬੱਚੇ ਦੀ ਸਟਾਰਟਿੰਗ ਹੀ ਮਾੜੀ ਹੋਏਗੀ, ਅੱਗੇ ਜਾ ਕੇ ਕੀ ਕਰੇਗਾ। ਉਸ ਤੋਂ ਬਾਅਦ ਜਿੱਦਾਂ ਤੁਸੀਂ ਗੱਲ ਕਰ ਗਏ ਸੀਗੇ ਕਿ ਵੀ ਉਹਨਾਂ ਦੇ ਵਿਕਾਸ ਦੇ ਲਈ ਕੋਈ ਚੀਜ਼ਾਂ ਫੰਡ ਜਿਹੜਾ ਹੈਗਾ ਉਹ ਉੱਥੋਂ ਤੱਕ ਨਹੀਂ ਪਹੁੰਚਦਾ, ਤਾਂ ਉਹਦਾ ਇੱਕ ਜਿੰਦਾ ਜਾਗਦਾ ਉਦਾਹਰਨ ਤੁਹਾਨੂੰ ਮੈਂ ਦੱਸ ਚੁੱਕਾ ਸੀ, ਉਹ ਧਰਮਸੋਤ ਜਿਹੜੇ ਪਿਛਲੀ ਸਰਕਾਰ ਦੇ ਵਿੱਚ ਸੀ, ਉਹਦੇ ਵਰਗੇ ਧਰਮਸੋਤ ਪਤਾ ਨਹੀਂ ਕਿੰਨੇ ਕਾ ਜਿਹੜੇ ਇਹਦਾ ਪਰਦਾ ਨਹੀਂ ਫਾਸ਼ ਹੋਇਆ, ਚਾਹੇ ਉਹ ਅਕਾਲੀ ਚ ਚਾਹੇ ਸ਼ਾਇਦ ਮੌਜੂਦਾ ਸਰਕਾਰ ਦੇ ਵਿੱਚ ਵੀ ਹੈ। ਬਿਲਕੁਲ ਠੀਕ ਹੈ ਜੀ। ਨਾ ਸਾਡੇ ਬੱਚਿਆਂ ਨੂੰ ਫੰਡ ਰਿਲੀਜ਼ ਹੋ ਰਿਹਾ, ਨਾ ਮੈਟ੍ਰਿਕ ਸਕਾਲਰਸ਼ਿਪ ਮਿਲ ਰਹੀ ਹੈ, ਨਾ ਬੱਚਿਆਂ ਨੂੰ ਅੱਗੇ ਕੋਈ ਗਾਈਡਲਾਈਨਸ ਅੱਛੀਆਂ ਮਿਲ ਰਹੀਆਂ। ਤੇ ਇਸ ਕਰਕੇ ਜੇ ਅੱਜ ਅਸੀਂ 117 ਸੀਟਾਂ ਦੀ ਗੱਲ ਕੀਤੀ ਆ, ਤੇ ਮੈਂ ਪਹਿਲੇ ਦੱਸ ਕੇ ਹਟਿਆ ਕਿ ਵੀ ਸਾਡਾ ਜਿਹੜਾ ਐਜੂਕੇਸ਼ਨ ਦਾ ਸਿਸਟਮ ਹੈਗਾ, ਸਾਡਾ ਜਿਹੜਾ ਹੈਲਥ ਸਿਸਟਮ ਹੈਗਾ, ਠੀਕ ਹੈ ਜੀ, ਤੇ ਸਾਡਾ ਜਿਹੜਾ ਆਪਣਾ ਆਰਥਿਕ ਤੌਰ ਤੇ ਸਿਸਟਮ ਹੈਗਾ, ਇਹ ਟੋਟਲ ਦਾ ਟੋਟਲ ਇਹਨਾਂ ਸਰਕਾਰਾਂ ਨੇ ਖਰਾਬ ਕੀਤਾ ਹੋਇਆ। ਤੇ ਇਹ ਸਰਕਾਰਾਂ ਚਾਹੁੰਦੀਆਂ ਹੀ ਨਹੀਂ ਕਿ ਵੀ ਇਹ ਜਿਹੜਾ ਦਬਿਆ ਕੁਚਲਿਆ ਸਮਾਜ ਆ ਇਹ ਪੜ੍ਹ ਲਿਖ ਕੇ ਉਸ ਬਰਾਬਰਤਾ ਤੇ ਆਵੇ, ਕਿਉਂਕਿ ਜੇ ਲੋਕ ਪੜ੍ਹ ਲਿਖ ਕੇ ਬਰਾਬਰਤਾ ਤੇ ਆਣਗੇ ਤੇ ਬਾਬਾ ਸਾਹਿਬ ਡਾਕਟਰ BR ਅੰਬੇਦਕਰ ਨੇ ਇੱਕ ਗੱਲ ਕਹੀ ਸੀ ਵੀ ਸਿੱਖਿਆ ਇੱਕ ਸ਼ੇਰਨੀ ਦਾ ਦੁੱਧ ਹੈ, ਜੋ ਪੀਏਗਾ ਉਹ ਦਹਾੜੇਗਾ। ਤੇ ਇਹ ਸਾਡੀ ਜਿਹੜੀ ਆ ਬੇਸ ਜਿਹੜਾ ਸਾਡਾ ਬੱਚਿਆਂ ਦਾ ਜਿਹੜੀ ਐਜੂਕੇਸ਼ਨ ਹੈਗੀ ਉਹਦਾ ਖਾਤਮਾ ਕਰਨਾ ਚਾਹੁੰਦੇ ਵੀ ਇਹ ਕਿਤੇ ਸਮਾਜ ਬਗੈਰ ਐਜੂਕੇਟ ਹੁੰਦੇ ਹੋਏ ਵੀ ਇਹਨਾਂ ਦਹਾੜ ਰਿਹਾ, ਤੇ ਜੇ ਇਹ ਸਮਾਜ ਕਿਤੇ ਐਜੂਕੇਟ ਹੋ ਗਿਆ ਤੇ ਇਹ ਸਿੱਧਾ ਉਸ ਕੁਰਸੀ ਨੂੰ ਹੱਥ ਪਾਏਗਾ ਜਿਹੜੀ ਉੱਪਰ ਬੈਠੀ। ਜੀ ਅੰਤ ਦੇ ਵਿੱਚ ਜੇਕਰ ਤੁਸੀਂ ਦੇਖ ਰਹੀ ਆਡੀਅנס ਨੂੰ ਸੰਬੋਧਨ ਹੋ ਕੇ ਕੋਈ ਆਖਰੀ ਸੁਨੇਹਾ ਦੇਣਾ। ਨਹੀਂ, ਮੈਂ ਲਾਸਟ ਦੇ ਵਿੱਚ ਪੂਰੇ ਪੰਜਾਬ ਨੂੰ ਤੇ ਪੰਜਾਬ ਦੇ ਵਿੱਚ ਵੱਸਦੇ ਸਾਰੇ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਕਿ ਵੀ ਇਹ ਜਿਹੜੀਆਂ ਪਾਰਟੀਆਂ ਹੈਗੀਆਂ ਸਾਡੀਆਂ, ਜਿਹੜੀਆਂ ਸੱਤਾਧਾਰੀ ਪਾਰਟੀਆਂ, ਇਹਨਾਂ ਦੇ ਲੋਭ ਲਾਲਚ ਦੇ ਵਿੱਚ ਨਾ ਆ ਕੇ ਤੇ ਤੁਸੀਂ ਜਿਹੜਾ ਇਹ ਜਨ ਅੰਦੋਲਨ ਅਸੀਂ ਛੇੜਿਆ ਇਹਨਾਂ ਸਰਕਾਰਾਂ ਦੇ ਖਿਲਾਫ, ਤੁਸੀਂ ਗਰਾਊਂਡ ਦੇ ਵਿੱਚ ਆਓ ਤੇ ਆਪਣਾ ਜਿਹੜਾ ਵਿਧਾਨ ਸਭਾ ਦੇ ਵਿੱਚ ਜੋ ਸਾਡਾ ਬਣਦਾ ਹੱਕ ਹੈਗਾ, ਜੋ ਸਾਡੇ ਹਕੂਕ ਹੈਗੇ ਆ, ਅਸੀਂ ਉਹਦੇ ਤੇ ਜਾ ਕੇ ਕਾਬਜ਼ ਹੋਈਏ। ਤੇ ਮੈਂ ਪੰਜਾਬ ਦੇ ਵਿੱਚ ਵਸਦੇ ਲੋਕਾਂ ਨੂੰ, ਦਲਿਤ ਸਮਾਜ ਨੂੰ ਤੇ ਬਾਕੀ ਸਾਰੇ ਵੀਰਾਂ ਨੂੰ ਇਹੀ ਅਪੀਲ ਕਰਾਂਗਾ ਕਿ ਅਸੀਂ ਜਿਹੜੀ ਮੁਹਿੰਮ ਸ਼ੁਰੂ ਕੀਤੀ ਆ ਉਸ ਮੁਹਿੰਮ ਦਾ ਹਿੱਸਾ ਬਣੋ ਤੇ ਸਾਡਾ ਸਾਥ ਦਿਓ। ਜੈ ਭੀਮ, ਜੈ ਭਾਰਤ। ਇਹ ਸ਼ੁਰੂਆਤ ਸੀ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਦੀ। ਅਨਿਲ ਹੰਸ ਹੋਣੀ ਮੇਰੇ ਨਾਲ ਸੀ। ਤੁਸੀਂ ਸਾਰੀ ਗੱਲਬਾਤ ਸੁਣੀ ਹੈ। ਤੁਹਾਡੇ ਆਪਣੇ ਵਿਚਾਰ ਕੀ ਨੇ, ਤੁਹਾਡੇ ਆਪਣੇ ਸਵਾਲ ਕੀ ਨੇ, ਤੁਸੀਂ ਕਮੈਂਟ ਬਾਕਸ ਦੇ ਵਿੱਚ ਛੱਡੋ। ਕੋਸ਼ਿਸ਼ ਕਰਾਂਗੇ, ਕਿਉਂਕਿ ਵਿਧਾਨ ਸਭਾ ਚੋਣਾਂ ਬਿਲਕੁਲ ਸਿਰ ਤੇ ਨੇ, ਅਸੀਂ ਇਹਨਾਂ ਦੀ ਕਾਰਗੁਜ਼ਾਰੀ ਵੀ ਮੈਦਾਨ ਦੇ ਵਿੱਚ ਦੇਖਣੀ ਹੈ, ਬਹੁਤ ਸਾਰੀਆਂ ਹੋਰ ਪਾਰਟੀਆਂ ਦੀ ਵੀ ਦੇਖਣੀ ਹੈ। ਬਣਦਾ ਕੀ ਹੈ ਮੈਦਾਨ 'ਚ ਪਤਾ ਲੱਗੂ। ਧੰਨਵਾਦ, ਸਤਿ ਸ਼੍ਰੀ ਅਕਾਲ।